ਠੱਗੀਆਂ ਇਹਨਾਂ ਸਕੈਮ ਕਾਲਸ ਦੇ ਕਰਕੇ ਜਿਹੜੀਆਂ ਹੋ ਚੁੱਕੀਆਂ ਆ, ਵੀ ਰਹਿ ਰੱਬ ਦਾ ਨਾਂ, ਬਹੁਤ ਜ਼ਿਆਦਾ ਲੋਕ ਇਸ ਦੇ ਕਰਕੇ ਦੁਖੀ ਨੇ। ਖਾਸ ਕਰਕੇ ਇਹ ਜਿਹੜੀਆਂ ਸਕੈਮ ਕਾਲਸ ਆ, ਅੱਜ ਦਾ ਜਿਹੜਾ ਇਹ ਟੌਪਿਕ ਆ, ਉਸ ਦੇ ਵਿੱਚ ਹਰਜੋਤ ਸਿੰਘ ਜੀ ਇਹ ਬਜ਼ੁਰਗਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਇਹ ਨਿਸ਼ਾਨਾ ਬਣਾਉਂਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਆ ਵੀ ਇਹ ਗੱਲਾਂ 'ਚ ਆ ਕੇ ਇਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਨੂੰ ਮਨੀ ਟਰਾਂਸਫਰ ਜਿਹੜੀ ਉਹ ਕਰ ਦਿੰਦੇ ਆ। ਪੈਸੇ ਹਥਿਆਉਣ ਦੇ ਵੀ ਇਹਨਾਂ ਦੇ ਵੰਨ ਸਵੰਨੇ ਤਰੀਕੇ ਜਿਹੜੇ ਉਹ ਬਣਾਏ ਹੋਏ ਨੇ। ਜਦੋਂ ਤੁਸੀਂ ਹਰਜੋਤ ਸਿੰਘ ਜੀ ਕਿਤੇ ਬਾਈ ਚਾਂਸ ਇਦਾਂ ਦੀ ਸਕੈਮ ਕਾਲ ਆ ਜਾਵੇ, ਤਾਂ ਜੇ ਇੱਕ ਵਾਰੀ ਤੁਸੀਂ ਪਿਕ ਕਰ ਲਓ ਤਾਂ ਮਗਰੇ ਲੈਣਾ ਹੀ ਲੱਗ ਜਾਂਦੀਆਂ ਆ। ਸੋ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਇਹਨਾਂ ਸਕੈਮ ਕਾਲਸ ਨੇ ਕੀਤਾ ਆ ਵੀ ਰਹਿ ਰੱਬ ਦਾ ਨਾਂ। ਸੋ ਤੁਸੀਂ ਵੀ ਸੋਚਦੇ ਹੋ, ਆਪਣੀਆਂ ਹੱਡਬੀਤੀਆਂ, ਆਪਣੀਆਂ ਗੱਲਾਂ ਜਿਹੜੀਆਂ ਇਸ ਦੇ ਵਿੱਚ ਸਾਂਝੀਆਂ ਕਰਿਓ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਸਕੈਮ ਕਾਲਸ ਤੋਂ ਜੇ ਤੁਸੀਂ ਪੀੜਤ ਹੋਏ ਆ, ਉਹ ਵੀ ਲੋਕ ਜਿਹੜੇ ਸਾਂਝਾ ਕਰ ਸਕਦੇ ਨੇ ਵੀ ਜਿਹੜੇ ਐਕਚੁਅਲ ਦੇ ਵਿੱਚ ਉਹ ਇਸ ਤੇ ਪੀੜਤ ਹੋਏ ਨੇ, ਉਹਨਾਂ ਨਾਲ ਠੱਗੀ ਟਕੋਰੀ ਵੀ ਵੱਜ ਗਈ ਆ, ਜੀ ਕਿਉਂਕਿ ਜੀ ਇੱਕ ਦੂਜੇ ਦੀ ਗੱਲ ਸੁਣ ਕੇ ਆਪਾਂ ਬਾਕੀਆਂ ਦਾ ਬਚਾਅ ਜਿਹੜਾ ਉਹ ਕਰ ਸਕਦੇ ਆ। ਤੇ ਕਿੱਦਾਂ ਇਹਨਾਂ ਸਕੈਮ ਕਾਲਸ ਨੂੰ ਰੋਕਿਆ ਜਾਵੇ, ਹਟਾਇਆ ਜਾਵੇ, ਤੁਸੀਂ ਵੀ ਇਹ ਜ਼ਰੂਰ ਦੱਸਿਓ ਵੀ ਤੁਹਾਡੇ ਕੋਲ ਕੀ ਉਪਾਅ ਹੈਗੇ ਨੇ, ਤੇ ਅਸੀਂ ਵੀ ਤੁਹਾਨੂੰ ਦੱਸਾਂਗੇ ਵੀ ਤੁਸੀਂ ਇਹਨਾਂ ਕਾਲਸ ਨੂੰ ਕਿੱਦਾਂ ਰੋਕਣ ਦੀ ਕੋਸ਼ਿਸ਼ ਕਰ ਸਕਦੇ ਜੀ। ਹੋ। ਸੋ ਬਿਲਕੁਲ ਸੰਗਣ ਦੀ ਗੱਲ ਨਹੀਂ, ਜੇ ਕੋਈ ਲੁੱਟ ਦਾ ਸ਼ਿਕਾਰ ਵੀ ਹੋਇਆ ਜ਼ਰੂਰ ਤੁਸੀਂ ਸਾਂਝਾ ਕਰੋ ਤਾਂ ਕਿ ਆਪਣਾ ਕੋਈ ਹੋਰ ਭੈਣ ਭਰਾ ਆ ਜਿਹੜਾ ਉਹ ਬਚ ਸਕੇ। ਜਿਸ ਤਰ੍ਹਾਂ ਤੁਸੀਂ ਦੱਸਿਆ ਇਕੱਲੇ ਬਜ਼ੁਰਗ ਨਹੀਂ, ਹੁਣ ਤਾਂ ਇਹ ਇੱਥੇ ਤੱਕ ਪਹੁੰਚ ਗਏ ਆ, ਹੁਣ ਹਿੰਦੀ ਦੇ ਵਿੱਚ ਕਾਲਾਂ, ਪੰਜਾਬੀ ਦੇ ਵਿੱਚ ਕਾਲਾਂ, ਪਹਿਲਾਂ ਤਾਂ ਇੰਗਲਿਸ਼ 'ਚ ਕਾਲਾਂ ਕਰਦੇ ਸੀ, ਨਾਂ ਚੇਂਜ ਕਰਕੇ ਤੁਹਾਨੂੰ ਐਕਸੈਂਟ ਤੋਂ ਪਤਾ ਲੱਗ ਜਾਂਦਾ ਸੀ ਵੀ ਹੈ ਤਾਂ ਇਹ ਆਪਣਾ ਹੀ ਆ, ਪਰ ਉਹਦਾ ਨਾਂ ਕੋਈ ਜੌਨ, ਕੋਈ ਸਮਿਥ, ਕੋਈ ਸੈਂਡੀ, ਕੋਈ ਇਦਾਂ ਦੇ ਡਿਫਰੈਂਟ ਡਿਫਰੈਂਟ ਨਾਮ ਵਰਤ ਲੈਂਦੇ ਸੀਗੇ। ਪਰ ਹੁਣ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਵਿੱਚ ਵੀ ਕਾਲਸ ਆਉਂਦੀਆਂ ਆ। ਸੋ ਕੱਲੇ ਇਹ ਬਜ਼ੁਰਗਾਂ ਨੂੰ ਨਹੀਂ ਹਿੱਟ ਕਰ ਰਿਹਾ, ਬਹੁਤ ਜ਼ਿਆਦੇ ਈਮੇਲਸ ਝੂਠੀਆਂ ਭੇਜ ਰਹੇ ਆ। ਉੱਥੇ ਤੁਹਾਨੂੰ ਇਦਾਂ ਲੱਗਦਾ ਵੀ ਬੈਂਕ ਆਫ ਅਮਰੀਕਾ ਤੋਂ ਤੁਹਾਡੀ ਬੈਂਕ ਜਾਂ ਵੈਲਸ ਫਾਰਗੋ ਬੈਂਕ ਆ, ਉੱਥੋਂ ਕਾਲ ਆਈ ਆ, ਈਮੇਲ ਆਈ ਆ, ਪਰ ਉਹ ਬਿਲਕੁਲ ਫੇਕ ਹੁੰਦੀ ਜੇ ਤੁਸੀਂ ਧਿਆਨ ਨਾਲ ਦੇਖੋ। ਕਾਲਸ ਇਦਾਂ ਲੱਗਦਾ ਵੀ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਕੀਤੀ ਹੈਗੀ ਆ, ਉਹ ਹੈਕ ਕਰ ਲਈ ਜਾਂਦੀ ਹੈਗੀ ਆ। ਕੰਪਿਊਟਰ ਸਪੋਰਟ ਦੇ ਲਈ ਕਈ ਵਾਰ ਆਉਂਦੇ ਜੀ ਤੁਹਾਡੇ ਕੰਪਿਊਟਰ ਦੇ ਵਿੱਚ ਵਾਇਰਸ ਆ ਗਿਆ ਤੇ ਅਸੀਂ ਇਹਨੂੰ ਫਿਕਸ ਕਰ ਸਕਦੇ ਹੈਗੇ ਆ। ਸੋ ਕਈ ਵਾਰੀ ਬੰਦਾ ਉਹ ਲੌਗ ਮੀ ਇਨ ਕਰਕੇ ਉਹ ਇਨਫੋਰਮੇਸ਼ਨ ਸਾਰੀ ਦੇ ਦਿੰਦਾ। ਫੇਕ ਚੈਕਸ, ਮਨੀ ਤੁਹਾਡੇ ਤੋਂ ਮੰਗਦੇ ਆ ਵੀ ਜੀ ਤੁਹਾਡਾ ਬੰਦਾ ਅਰੈਸਟ ਹੋ ਗਿਆ ਆ, ਉਹਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ ਤੇ ਸਾਨੂੰ ਇੱਥੇ ਜਾ ਕੇ ਪੈਸੇ ਭੇਜੋ, ਚੈੱਕ, ਵਾਇਰ ਟ੍ਰਾਂਸਫਰ, ਜਾਂ ਤੁਸੀਂ ਕਾਰਡ ਜਿਹੜੇ ਆ ਸਟੋਰਾਂ ਤੋਂ ਲੈਣੇ ਆ। ਸਟੂਡੈਂਟ ਲੋਨ ਤੇ ਸਕਾਲਰਸ਼ਿਪ ਸਕੈਮਸ ਇਹ ਵੀ ਬਹੁਤ ਆ ਰਹੇ ਹੈਗੇ ਆ। ਤੇ ਇੱਕ ਪ੍ਰਾਈਜ਼ਸ, ਗ੍ਰਾਂਟਸ ਤੇ ਸਵੀਪਟੇਕਸ, ਬਹੁਤ ਵਾਰੀ ਤੁਹਾਨੂੰ ਹੁੰਦਾ ਵੀ ਲੈ ਜੀ ਤੁਹਾਡਾ ਨਾਮ ਨਿਕਲਿਆ ਹੈਗਾ, ਤੁਸੀਂ ਆਹ ਖਰੀਦਿਆ ਤੇ ਤੁਸੀਂ $15 ਜਾਂ $10 ਭੇਜੋ, ਤੁਹਾਡਾ ਬਹੁਤ ਵੱਡਾ ਕਲੌਕ ਆ। ਉਹ ਫੋਟੋ ਇਦਾਂ ਹੋਊਗੀ ਜਿੱਦਾਂ 4 ਫੁੱਟ ਬਾਈ 4 ਫੁੱਟ ਦੀ, ਜਦੋਂ ਤੁਹਾਡੇ ਕੋਲ ਆਣਾ ਹੋਣਾ ਆ 2 ਇੰਚ ਬਾਈ 2 ਇੰਚ ਦਾ। ਸੋ ਇੱਕ ਨਹੀਂ, ਇੰਨੇ ਜ਼ਿਆਦਾ ਫਰਾਡ ਹੋ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਤੁਹਾਨੂੰ ਵੀ ਕੋਈ ਇਦਾਂ ਦੀ ਕਾਲ ਆਈ ਹੋਵੇ, ਤੁਸੀਂ ਵੀ ਕਿਤੇ ਠੱਗੇ ਗਏ ਹੋ, ਓਨੈਸਟਲੀ ਬੰਦਾ ਯਕੀਨ ਕਰ ਲੈਂਦਾ ਵੀ ਭਾਈ ਅਮਰੀਕਾ 'ਚ ਤਾਂ ਇਹ ਕੁਝ ਵਾਪਰ ਨਹੀਂ ਸਕਦਾ। ਸੋ ਇਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝਾ ਕਰੀਏ ਤਾਂ ਕਿ ਆਪਣੇ ਜਿਹੜੇ ਹੋਰ ਭੈਣ ਭਰਾ ਆ ਉਹ ਇਸ ਦਾ ਨਾ ਸ਼ਿਕਾਰ ਹੋਣ। ਸਾਡੇ ਰੇਡੀਓ ਤੇ ਬਹੁਤ ਵਾਰ ਕਾਲਸ ਆਉਂਦੀਆਂ ਵੀ ਯਾਰ ਮੈਂ ਤਾਂ $8,000 ਦੇ ਚੁੱਕਿਆ, $6,000 ਦੇ ਚੁੱਕਿਆ। ਪਿੱਛੇ ਜਿਹੇ ਸਰੋਤਿਆਂ ਨੂੰ ਯਾਦ ਹੋਊਗਾ, ਰੌਕਲਿਨ ਸੈਕਰਾਮੈਂਟੋ ਦੇ ਲਾਗੇ ਇੱਕ ਬੀਬੀ ਸੀ ਗੋਰੀ, ਉਹ ਬੜੀ ਡਰੀ ਹੋਈ, ਉਸਨੇ ਟੈਕਸੀ ਕੈਬ ਨੂੰ ਕਾਲ ਕੀਤੀ, ਆਪਣਾ ਪੰਜਾਬੀ ਨੌਜਵਾਨ ਸੀ ਤੇ ਉਹ ਡਰਦੀ ਡਰਦੀ ਨੇ ਉਹਨੂੰ ਪੁੱਛ ਲਿਆ ਵੀ ਕੀ ਗੱਲ ਆ। ਉਹ ਕਹਿੰਦੀ ਵੀ ਮੈਂ ਮਨੀ ਵਾਇਰ ਕਰਨ ਜਾਣਾ। ਉਹਨੂੰ ਕਹਿੰਦਾ ਕਾਹਦੇ ਲਈ? ਕਹਿੰਦੀ ਜੀ ਕਾਲ ਆਈ ਸੀ। ਉਹ ਇੱਕਦਮ ਸਮਝ ਗਿਆ ਵੀ ਇਹ ਫਰਾਡ ਕਾਲ ਸੀ। ਉਹਨ ਬੀਬੀ ਨੂੰ ਕਿਹਾ, ਪਰ ਬੀਬੀ ਉਹ ਸਮਝੀ ਨਹੀਂ, ਕਹਿੰਦੀ ਨਹੀਂ ਨਹੀਂ ਇਹ ਬਿਲਕੁਲ ਸਹੀ ਆ, ਸਿਆਣੀ ਸੀ। ਪਰ ਲੱਕਲੀ ਉਹ ਨੌਜਵਾਨ ਜਿਹੜਾ ਸੀ ਪੰਜਾਬੀ ਆਪਣਾ ਬੜਾ ਸਮਾਰਟ ਸੀ, ਉਹ ਉਸ ਨੂੰ ਉੱਥੇ ਪੁਲਿਸ ਸਟੇਸ਼ਨ ਲੈ ਗਿਆ। ਪੁਲਿਸ ਵਾਲਿਆਂ ਨੂੰ ਦੱਸਿਆ ਭਾਈ ਇਦਾਂ ਦੀ ਜਿਹੜੀ ਗੱਲ ਆ ਇਹ ਹੈਗੀ ਆ। ਉਹਨਾਂ ਨੇ ਫਿਰ ਉਸ ਲੇਡੀ ਨੂੰ ਸਮਝਾਇਆ ਕਿ ਪਲੱਸ ਆਪਣਾ ਜਿਹੜਾ ਨੌਜਵਾਨ ਸੀ ਟੈਕਸੀ ਡਰਾਈਵਰ, ਉਹਨੂੰ ਸਨਮਾਨਿਤ ਵੀ ਕੀਤਾ। ਜੀ, ਸੋ ਸਰੋਤਿਓ ਬਿਲਕੁਲ ਕਾਲ ਕਰ ਸਕਦੇ ਹੋ 408272 ਆਪਣੇ ਨਾਲ ਜੁੜੇ ਨੇ ਜੋਗਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਕਰਨ। ਸਤਿ ਸ਼੍ਰੀ ਮੈਂ ਅਕਾਲ। ਕਿਹਾ ਸਾਡੇ ਤਾਂ ਇਹ ਜਿਹੜੇ ਤੁਸੀਂ ਕਹਿੰਦੇ ਨਾ ਜੀ ਉਪਾਅ ਦੱਸੋ, ਤੁਸੀਂ ਇਹ ਨੰਬਰ ਹੀ ਆ ਜਾਂਦੇ ਆ ਕਾਲ ਕਰਨ ਵਾਲਿਆਂ ਦੇ ਆਪਣੇ ਫੋਨ ਤੇ, ਉਹ ਤੇ ਲਿਖਿਆ ਵੀ ਹੁੰਦਾ ਉੱਤੇ ਸਕੈਮ। ਜੀ ਜੀ
ਉਹ ਤੇ ਸਕੈਮ ਲਿਖਿਆ ਹੁੰਦਾ, ਤੁਸੀਂ ਉਹਨੂੰ ਚੁੱਕੋ ਨਾ। ਉਹ ਜਦੋਂ ਆਉਂਦਾ ਆ, ਆਪਣੇ ਫੋਨ ਦਾ ਬਟਨ ਆਫ ਦਾ ਉਹੀ ਦੱਬ ਦਿਓ, ਜੀ, ਜਿਹੜਾ ਇੱਕ ਔਨ ਕਰੀਦਾ ਔਨ ਨਾ ਕਰਨਾ, ਉਹਨੂੰ ਬਟਨ ਨੂੰ ਦੱਬ ਦਿਓ, ਘੰਟੀ ਜਾਣੋਂ ਬੰਦ ਹੋ ਜੂਗੀ, ਆਉਣੋਂ ਬੰਦ ਹੋ ਜੂਗੀ। ਜੀ, ਜੀ। ਉਹ ਸਮਝ ਬਿਲਕੁਲ ਜਾਣਗੇ ਕਈ ਵੀ ਹਾਂ ਇਹਨਾਂ ਨੂੰ ਪਤਾ ਲੱਗ ਗਿਆ। ਹਾਂਜੀ, ਏਦਾਂ ਵੀ ਨਹੀਂ, ਕਈ ਵਾਰੀ ਨਹੀਂ ਵੀ ਆਉਂਦੀਆਂ, ਕਿਉਂਕਿ ਉਹ ਕੀ ਹੈ ਨਾ, ਨੰਬਰ ਚੇਂਜ ਕਰਦੇ ਰਹਿੰਦੇ ਆ। ਬਹੁਤ ਵਾਰ ਉਹ ਜਦੋਂ ਗੂਗਲ ਤੋਂ ਨੰਬਰ ਲੈ ਲੈਂਦੇ ਆ, ਤੇ ਉਹ ਕਈ ਨੰਬਰਾਂ ਤੇ ਸਕੈਮ ਹੀ ਨਹੀਂ ਸ਼ੋ ਹੁੰਦਾ। ਤੁਸੀਂ ਉਹਨੂੰ ਬਲੌਕ ਕਰ ਸਕਦੇ ਨੇ ਲੇਟਰ ਔਨ, ਪਰ ਨਾ ਚੱਕਣ ਦੀ ਗੱਲ ਨਹੀਂ, ਕਈ ਵਾਰੀ ਹੋ ਸਕਦਾ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਐਮਰਜੈਂਸੀ ਹੋਵੇ ਜਾਂ ਕੁਛ ਵੀ ਹੋਵੇ। ਕਈ ਵਾਰੀ ਆਪਾਂ ਨੰਬਰ ਬਲੌਕ ਕੀਤੇ ਹੁੰਦੇ ਆ, ਜਦੋਂ ਤੁਸੀਂ ਕਿਸੇ ਨੂੰ ਕਾਲ ਕਰਦੇ ਆ ਤੇ ਉਹ ਵੀ ਬਲੌਕ ਨੰਬਰ ਆਉਂਦਾ ਆ। ਸੋ ਕਾਲ ਜ਼ਰੂਰ ਚੱਕੋ, ਪਰ ਉਹਨਾਂ ਨੂੰ ਕਹਿ ਦੋ ਵੀ ਭਾਈ ਤੂੰ ਕੋਈ ਹੋਰ ਜੌਬ ਲੱਭ ਲੈ, ਇਹ ਕੰਮ ਨਾ ਕਰ। ਤੇ ਬਹੁਤ ਵਾਰ ਆਪਣੇ ਬੰਦੇ ਉਹਨਾਂ ਨੂੰ ਪੰਜਾਬੀ ਚ ਵੀ ਸਮਝਾਉਂਦੇ ਹੈਗੇ ਆ, ਤੇ ਫੇਰ ਉਹ ਮੂਹਰੇ ਫੇਰ ਉਹ ਵੀ ਗਾਲਾਂ ਕੱਢਣ ਲੱਗ ਪੈਂਦੇ ਆ। ਜੋ ਉਹ ਤੋਂ ਆਪਣੇ ਜਦੋਂ ਪਤਾ ਲੱਗਦਾ ਸਿੱਧੇ ਵੀ ਹੁੰਦੇ ਆ ਤੇ ਫਿਰ ਸ਼ਰੇਆਮ ਉਹ ਵੀ ਜਿਹੜੇ ਆ। ਗਾਲਾਂ ਕੱਢਣ ਲੱਗ ਜਾਂਦੇ। ਇੱਕ ਚੀਜ਼ ਜਿਹੜੀ ਉਹ ਜ਼ਰੂਰ ਆ, ਬਹੁਤ ਸਾਰੇ ਲੋਕ ਅਵੋਇਡ ਕਰਦੇ ਨੇ ਹਰਜੋਤ ਸਿੰਘ ਜੀ, ਜਦੋਂ ਸਕੈਮ ਲਿਖਿਆ ਆ ਜਾਂਦਾ ਉੱਤੇ ਸਕੈਮ ਕਾਲਸ ਵੀ ਨਾ ਚੱਕੀ ਜਾਵੇ। ਪਰ ਜਿੱਦਾਂ ਤੁਸੀਂ ਕਿਹਾ ਵੀ ਹਾਲਾਤ ਇਦਾਂ ਦੇ ਆ ਵੀ ਉਹ ਅੱਜ ਕੱਲ ਪਤਾ ਨਹੀਂ ਲੱਗਦਾ ਵੀ ਕਿਹਦਾ ਆ। ਕਈ ਦੀ ਕੰਮ ਦੀ ਫੋਨ ਦੇ ਉੱਤੇ ਵੀ ਸਕੈਮ ਬਿਲਕੁਲ ਕਾਲ ਲਿਖਿਆ ਆ ਜਾਂਦਾ, ਇਸ ਲਈ ਬੰਦੇ ਨੂੰ ਚੱਕਣਾ ਪੈਂਦਾ। ਹੋਰ ਕਈ ਜਿਹੜੇ ਕਾਰਨ ਹੁੰਦੇ, ਬੰਦਾ ਚੱਕ ਲੈਂਦਾ ਵੀ ਕੋਈ ਸਕੂਲ ਆ, ਐਮਰਜੈਂਸੀ ਹੈ। ਤੁਹਾਡਾ ਬੱਚਾ ਗਿਆ ਹੈ, ਕਿਉਂਕਿ ਜੀ ਜੀ ਬਹੁਤ ਵਾਰੀ ਅੱਜ ਕੱਲ ਨੰਬਰ ਬਲੌਕਡ ਹੈਗੇ ਆ। ਜੀ ਸੋ ਕਾਲ ਜ਼ਰੂਰ ਚੱਕੋ ਤੁਸੀਂ, ਕਾਲ ਇਹ ਨਹੀਂ ਕੋਈ ਐਮਰਜੈਂਸੀ ਕਾਲ ਹੋ ਸਕਦੀ ਆ, ਪਰ ਤੁਹਾਨੂੰ ਪਤਾ ਆ ਹੁਣ ਇਹ ਸਾਡਾ ਸ਼ੋਅ ਕਰਨ ਦਾ ਫਾਇਦਾ ਹੀ ਇਹ ਆ ਵੀ ਅਸੀਂ ਸਾਰਿਆਂ ਨੂੰ ਦੱਸ ਰਹੇ ਆ ਵੀ ਕਿਹੜੀ ਕਿਹੜੀ ਸਕੈਮ ਕਾਲ ਆ, ਸੋ ਤਾਂ ਸੋ ਕਿ ਤੁਹਾਨੂੰ ਅੱਜ ਪਤਾ ਕੱਲ ਹੋਵੇ ਜਦੋਂ। ਇੱਕ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਸਭ ਤੋਂ ਵੱਧ ਜਿਹੜੀਆਂ ਕਾਲਾਂ ਆਉਂਦੀਆਂ ਨੇ, ਮੈਂ ਕਈ ਵਾਰੀ ਦੇਖਿਆ ਜਦੋਂ ਆਪਾਂ ਇਹਦਾ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਨਾ, ਉਹਦੇ ਵਿੱਚ ਵੀ ਰੇਡੀਓ ਦੇ ਫੋਨ ਤੇ ਆ ਜਾਂਦੀ ਆ, ਉਹ ਤੁਹਾਡੀ ਅਸੀਂ ਜਿਹੜੀਆਂ ਬਿੱਲ ਬੱਤੀਆਂ ਅੱਧੀਆਂ ਕਰ ਦਿੰਦੇ ਯੂਟਿਲਿਟੀ ਆ। ਬਿਲਸ ਜੀ। ਉਦੋਂ ਫਿਰ ਉਹਨਾਂ ਨੂੰ ਕਹੀਦਾ ਭਾਈ ਮੋਦੀ ਦੀਆਂ ਅੱਧੀਆਂ ਕਰਾ ਦਿਓ, ਤੇ ਫਿਰ ਜੇ ਉਹਦੀਆਂ ਅੱਧੀਆਂ ਤੁਸੀਂ ਕਰਾਤੀਆਂ ਤਾਂ ਸਾਰੇ ਨੇ ਪਿੱਛੇ ਪਿੱਛੇ ਕਰਾ ਲੈਣੀਆਂ, ਜਾਂ ਬਾਈਡਨ ਦੀਆਂ ਅੱਧੀਆਂ ਕਰਾ ਦਿਓ। ਸੋ ਬੜਿਆਂ ਦੇ ਖਰਚੇ ਨੇ, ਇਹ ਇਦਾਂ ਇਦਾਂ ਜੇ ਘਟਣ ਲੱਗ ਜਾਣ, ਤੁਹਾਨੂੰ ਉਦਾਂ ਹੀ ਡਾਲਰ ਵੰਡੀ ਜਾਣ, ਤਾਂ ਫਿਰ ਤਾਂ ਨਜ਼ਾਰੇ ਨਾ ਲੱਗ ਜਾਣ ਸਾਰੀ ਦੁਨੀਆ ਦੇ। ਸੋ ਇਹਨਾਂ ਸਕੈਮਾਂ ਤੋਂ ਜਿਹੜਾ ਵੱਧ ਤੋਂ ਵੱਧ ਬਚਣ ਦੀ ਕੋਸ਼ਿਸ਼ ਕਰੋ। ਗੁਰਦੀਪ ਜੀ, ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ ਕੀ ਨਾ, ਇਹ ਬਹੁਤ ਤਰ੍ਹਾਂ ਦਾ ਸਕੈਮਸ ਹੋ ਰਿਹਾ। ਹੁਣ ਇੱਕ ਤਰ੍ਹਾਂ ਦਾ ਨਹੀਂ ਗਾ ਸਕੈਮ ਹੋਇਆ, ਸਾਡੇ ਨਾਲ ਹੋਇਆ ਇਹ ਸਕੈਮ। ਜੀ। ਮੈਂ ਈਸਟ ਕੋਸਟ ਤੇ ਗਿਆ ਸੀ, ਆਪਣਾ ਮੈਂ ਰਹਿਣਾ ਤਾਂ ਸੈਕਰਾਮੈਂਟੋ ਹਾਂ, ਤੇ ਹਾਂਜੀ। ਈਸਟ ਕੋਸਟ ਤੇ ਗਿਆ ਤੇ ਉੱਥੇ ਆਪਣੇ ਰੈਸਟੋਰੈਂਟ ਸੀ। ਮੈਂ ਰੈਸਟੋਰੈਂਟ ਤੋਂ ਨਾ ਖਾ ਕੇ ਨਿਕਲ ਗਿਆ, ਤੇ ਮੇਰਾ ਬੈਕ ਤੇ ਰੂਮ ਸੀਗਾ ਹੋਟਲ 'ਚ। ਅੱਛਾ ਜੀ। ਮੈਂ ਪਿੱਛੇ ਰੂਮ 'ਚ ਚਲਿਆ ਗਿਆ, ਰਾਈਟ। ਉਹ ਮੈਨੇਜਰ 5 ਵਜੇ ਆਈ, ਮੈਂ 4 ਵਜੇ ਚਲਿਆ ਗਿਆ। ਉਹਨੇ ਸ਼ੁਰੂ ਕੀਤਾ, ਉਹਨਾਂ ਨੇ ਉਸ ਹਿਸਾਬ ਨਾਲ ਰੈਸਟੋਰੈਂਟ ਦੇ ਨੰਬਰ ਤੇ ਕਾਲ ਕੀਤੀ। ਅੱਛਾ ਜੀ। ਹਾਂਜੀ, ਰੈਸਟੋਰੈਂਟ ਦੇ ਨੰਬਰ ਤੇ ਕਾਲ ਕਰਕੇ ਉਹਨਾਂ ਨੇ ਮੇਰਾ ਨਿਕ ਨੌ ਵੀ, ਮੈਨੂੰ ਗੁਰਦੀਪ ਕੋਈ ਨਹੀਂ ਕਹਿੰਦਾ, ਮੈਨੂੰ ਜੇਡੀ ਕਹਿੰਦੇ, ਮੈਨੂੰ ਸਾਰੇ ਆਪਣੇ ਮੇਰੇ ਕੰਮ ਤੇ। ਉਹ ਹਾਂਜੀ। ਕਹਿੰਦੇ ਵੀ ਉਹਨੂੰ ਤਾਂ ਅਸੀਂ ਅਰੈਸਟ ਕਰ ਲਿਆ, ਤੇ ਆ ਤੁਸੀਂ ਇੱਥੇ ਇਲੀਗਲ ਕਾਊਂਟਰਫਿਟ ਮਨੀ ਹੈ ਤੁਹਾਡੇ ਕੋਲੇ। ਅੱਛਾ ਜੀ। ਉਹ ਕੁੜੀ ਨੂੰ ਫੜ ਫੁੜ ਕੇ $500 ਭਾਜੀ ਲੈ ਗਏ। ਉਹ ਤੋਂ ਮੈਂ ਮੁੜ ਕੇ ਆ ਗਿਆ 10-15-20 ਮਿੰਟ ਬਾਅਦ, ਫੇਰ ਉੱਥੇ ਆਪਦੇ ਦਫ਼ਤਰ 'ਚ। ਤੇ ਮੈਂ ਅੱਛਾ ਉਹ ਜੀ। ਰੋਈ ਜਾਏ, ਮੈਨੂੰ ਪੁੱਛਿਆ ਕਿਉਂ, ਕਹਿੰਦੇ ਤੂੰ ਤਾਂ ਅਰੈਸਟ ਕਰ ਲਿਆ। ਮੈਨੂੰ ਕਿਹਨੇ ਅਰੈਸਟ ਕੀਤਾ, ਮੈਂ ਤਾਂ ਆਪਦੇ ਰੂਮ 'ਚੋਂ ਆਇਆ। ਹਾਂਜੀ। $500 ਦੀ ਠੱਗੀ ਮਾਰ ਗਏ ਸਾਡੇ ਨਾਲ ਭਾਜੀ। ਦੇਖੋ। ਦੇਖੋ ਜੀ ਕਿਸ ਤਰ੍ਹਾਂ ਜੀ, ਮਾਰਿਆ। ਧੰਨਵਾਦ, ਧੰਨਵਾਦ। ਸੋ ਬਹੁਤ ਵਾਰ ਥੈਂਕ ਯੂ ਦੱਸਣ ਦੇ ਕੀ ਲਈ ਜੀ, ਹੁੰਦਾ ਵੀ ਥੈਂਕ ਯੂ ਤੁਹਾਡਾ ਦੱਸਣ। ਹੈਕ ਇਹ ਕਰ ਤੁਸੀਂ ਲੈਂਦੇ ਆਪਦੇ ਈਮੇਲ। ਬਿਜ਼ਨਸਾਂ ਤੇ ਵੀ ਹਿਸਾਬ ਕਿਤਾਬ ਸਾਰੇ ਮੈਨੇਜਰਾਂ ਨੂੰ ਦੱਸੋ ਭਾਈ, ਜੇ ਤੁਹਾਨੂੰ ਕੋਈ ਏਦਾਂ ਦੀ ਕਹਿੰਦਾ ਨਾ, ਅੱਬਲ ਤਾਂ IRS ਵਾਲਾ ਕੋਈ ਕਿਸੇ ਨੂੰ ਅਰੈਸਟ ਨਹੀਂ ਕਰਦਾ ਹੁੰਦਾ ਆ ਕੇ, ਤੇ ਨਾ ਜੀ ਕੋਈ ਜੀ ਪੁਲਿਸ ਵਾਲਾ ਏਦਾਂ ਸਿੱਧਾ ਅਰੈਸਟ ਕਰਦਾ ਆ ਕੇ। ਵੀ ਤੁਸੀਂ ਮੈਨੂੰ ਜ਼ਰੂਰ ਕਾਲ ਕਰੋ ਮੇਰੇ ਫੋਨ ਤੇ। ਬਿਲਕੁਲ, ਜੀ ਬਿਲਕੁਲ। ਜੀ, ਅੱਜ ਬਿਲਕੁਲ। ਕੱਲ ਤਾਂ ਉਹ ਫੋਨ ਵੀ ਹੈਕ ਕਰ ਲੈਂਦੇ ਆ। ਉਹ ਇਦਾਂ ਲੱਗਦਾ ਵੀ ਤੁਹਾਡੇ ਨੰਬਰ ਹੀ ਆ, ਉਹ ਵੀ ਤੁਹਾਡੇ ਮੁੰਡੇ ਦੀ ਜਾਂ ਤੁਹਾਡੀ ਵਾਈਫ ਦੀ ਜਾਂ ਹਸਬੈਂਡ ਦਾ, ਕਿਸੇ ਦਾ ਉੱਥੋਂ ਕਾਲ ਆ ਰਹੀ ਆ। ਅੱਜ ਕੱਲ ਸੌਫਟਵੇਅਰ ਇਦਾਂ ਦੇ ਆ ਗਏ ਆ ਉਹਨਾਂ ਦੇ ਕੋਲ। ਜੀ, ਸੋ ਕਿਉਂਕਿ ਉਹ ਨਾਮ ਜਿਹੜਾ ਮਰਜ਼ੀ ਡਿਸਪਲੇ ਉਹ ਕਰਾ ਲੈਂਦੇ ਨੇ, ਹਾਂਜੀ। ਉਹ ਇਦਾਂ ਲੱਗਦਾ ਵੀ ਤੁਹਾਡੀ ਆਪਣੀ ਕੰਟੈਕਟ ਲਿਸਟ ਦੇ ਵਿੱਚੋਂ ਹੀ ਕਾਲ ਜਿਹੜੀ ਉਹ ਆਈ ਆ। ਹਰਜੋਤ ਸਿੰਘ ਜੀ, ਇਹਨਾਂ ਸਕੈਮਸ ਦੀ ਜੇ ਆਪਾਂ ਗੱਲ ਕਰਦੇ ਜਾਈਏ, ਇਸ ਟਾਈਮ ਬਹੁਤ ਜ਼ਿਆਦਾ ਜਿਹੜੀਆਂ ਕਾਲਸ ਆ ਰਹੀਆਂ ਨੇ ਸਕੈਮਸ ਵੱਖ-ਵੱਖ, ਤਕਰੀਬਨ ਸਾਰਿਆਂ ਦੇ ਕੋਲ ਐਮਾਜ਼ੋਨ ਦੇ ਅਕਾਊਂਟ ਹੈਗੇ ਆ। ਇੱਕ ਜੀ। ਕਾਲ ਆਉਂਦੀ ਆ ਵੀ ਐਮਾਜ਼ੋਨ ਦੇ ਤੁਹਾਡੇ ਅਕਾਊਂਟ ਦੇ ਉੱਤੇ ਕਿਸੇ ਨੇ ਆਈਫੋਨ ਖਰੀਦ ਲਿਆ, $1000 ਦਾ ਇਦਾਂ ਉਹਨਾਂ ਨੇ ਖਰੀਦ ਲਿਆ, ਤੁਸੀਂ ਹੁਣੇ ਸਾਡੇ ਨਾਲ ਕਾਲ ਕਰੋ, ਸਾਨੂੰ ਸਸਪੀਸ਼ੀਅਸ ਐਕਟੀਵਿਟੀ ਆ। ਇਦਾਂ ਦੇ ਫਿਸ਼ਿੰਗ ਟੈਕਸਟ ਜਿਹੜੇ ਆਉਂਦੇ ਆ, ਤੁਹਾਡੇ ਬੈਂਕ ਦੇ ਫੋਨ ਨੰਬਰ ਜਾਂ ਉਹ ਨਾਮ ਲਿਖ ਕੇ ਜਿਹੜਾ ਉਹ ਆ ਜਾਂਦਾ ਆ ਵੀ ਤੁਸੀਂ ਇਸ ਨੂੰ ਹੁਣੇ ਕਲਿੱਕ ਕਰੋ, ਤੇ ਦੇਖੋ ਤੁਹਾਡੇ ਬੈਂਕ ਦੇ ਵਿੱਚ ਸਸਪੀਸ਼ੀਅਸ ਐਕਟੀਵਿਟੀ ਆ। ਇਦਾਂ ਦੇ ਆਏ ਟੈਕਸਟ ਦੇ ਉੱਤੇ ਕਦੀ ਵੀ ਉਸ ਲਿੰਕ ਨੂੰ ਕਲਿੱਕ ਨਹੀਂ ਕਰਨਾ। ਜੇ ਜੀ। ਤੁਸੀਂ ਲਿੰਕ ਨੂੰ ਕਲਿੱਕ ਕਰਦੇ ਆ, ਤੁਹਾਡੇ ਫੋਨ ਦੇ ਵਿੱਚੋਂ ਤੁਹਾਡਾ ਜ਼ਰੂਰੀ ਇਨਫੋਰਮੇਸ਼ਨ, ਤੁਹਾਡੀ ਜਾਣਕਾਰੀ ਆ,
ਉਸ ਨੂੰ ਹੈਕ ਕਰ ਸਕਦੇ ਨੇ, ਜਾਂ ਤੁਹਾਡੇ ਫ਼ੋਨ ਦੇ ਵਿੱਚ ਕੁਛ ਅਜਿਹਾ ਵਾਇਰਸ ਜਾਂ ਸੋਫਟਵੇਅਰ ਇੰਸਟਾਲ ਕਰ ਸਕਦੇ ਆ, ਜਿਸ ਕਰਕੇ ਤੁਹਾਨੂੰ ਜਿਹੜੀ ਬਾਅਦ ਦੇ ਵਿੱਚ ਪ੍ਰੋਬਲਮ ਆਵੇ। ਕ੍ਰੈਡਿਟ ਕਾਰਡ ਨੂੰ ਲੈ ਕੇ ਇੱਦਾਂ ਦੀਆਂ ਨਕਲੀ ਕਾਲਸ, ਨਕਲੇ ਜਿਹੜੇ ਟੈਕਸਟ ਆ ਉਹ ਆਉਂਦੇ ਨੇ, ATM, ਡੈਬਿਟ ਕਾਰਡ ਨੂੰ ਲੈ ਕੇ। ਰੀਸੈਂਟਲੀ ਆਪਾਂ ਦੇਖਿਆ ਹਰਜੋਤ ਸਿੰਘ ਜੀ ਵੀ ਮੌਰਗੇਜ ਦੇ ਲਈ ਕੋਵਿਡ ਦੇ ਕਰਕੇ ਲੋਕਾਂ ਨੂੰ ਥੋੜ੍ਹੀ ਰਾਹਤ ਦਿੱਤੀ ਗਈ, ਪਰ ਉਸ ਦੇ ਨਾਂ ਦੇ ਉੱਤੇ ਵੀ ਕਹਿੰਦੇ ਡਿਸਕ੍ਰਿਮੀਨੇਸ਼ਨ ਜਿਹੜੀ ਉਹ ਕੀਤੀ ਗਈ ਆ, ਮੌਰਗੇਜ ਦੇ ਪ੍ਰਤੀ ਡਿਸਕ੍ਰਿਮੀਨੇਸ਼ਨ ਕਰਨ ਦੇ ਲਈ ਮੌਰਗੇਜ ਲੋਨ ਨੂੰ ਲੈ ਕੇ ਇੱਦਾਂ ਦੀਆਂ ਕਾਲਾਂ ਜਿਹੜੀਆਂ ਉਹ ਕਰੀ ਜਾਂਦੇ ਹੈਗੇ ਆ, ਵੀ ਤੁਹਾਡਾ ਲੋਨ ਅਸੀਂ ਮਾਫ਼ ਕਰ ਦੇਣਾ ਆ, ਉਹ ਇੱਦਾਂ ਜਿਹੜੀਆਂ ਚੀਜ਼ਾਂ ਕਰ ਦੇਣੀਆਂ। ਹੁਣ ਸਟੂਡੈਂਟ ਲੋਨਸ ਬਹੁਤ ਮਾਫ਼ ਹੋ ਰਹੇ ਆ, ਉਸ ਨੂੰ ਲੈ ਕੇ ਤੁਹਾਡੀਆਂ ਕਾਲਾਂ ਆ ਰਹੀਆਂ ਨੇ ਸਕੈਮ ਬਣ ਕੇ, ਵੀ ਤੁਹਾਡੇ ਸਟੂਡੈਂਟ ਲੋਨ ਸੀ ਅਸੀਂ ਉਹਨੂੰ ਮਾਫ਼ ਕਰ ਦਿੰਦੇ ਆ, ਇੱਦਾਂ ਕਰੋ ਇੱਦਾਂ ਕਰੋ, ਇੰਨੇ ਡਾਲਰ ਬਾਅਦ 'ਚ ਜਿਹੜੇ ਜੋ ਸਾਨੂੰ ਘੱਲ ਦਿਓ, ਤੇ ਫਿਰ ਤੁਹਾਡਾ ਸਾਰਾ ਲੋਨ ਆ ਬਾਕੀ ਦਾ ਬਕਾਇਆ ਜਿਹੜਾ ਉਹ ਮਾਫ਼ ਕਰ ਦਾਂਗੇ। ਜਦ ਕਿ ਜਿਹੜਾ ਲੈਂਡਰ ਹੈਗਾ ਆ, ਉਹ ਕਦੀ ਵੀ ਤੁਹਾਨੂੰ ਇਸ ਤਰੀਕੇ ਦੇ ਨਾਲ ਕਾਲ ਜਿਹੜਾ ਉਹ ਨਹੀਂ ਕਰਦਾ। ਤਕਰੀਬਨ ਇਹ ਠੱਗੀ ਠਕੋਰੀ ਹੀ ਜਿਹੜੀ ਉਹ ਹੁੰਦੀ ਆ, ਸੋ ਜੀ ਬਚ ਕੇ ਰਹਿਣ ਦੀ ਆਪਾਂ ਨੂੰ ਜ਼ਰੂਰਤ ਜੀ ਹੈਗੀ ਆ। ਸੋ ਅਗਲੇ ਪਰ ਕਾਲਸ ਇੱਕ ਲਈ ਗੱਲ ਜੀ। ਸਭ ਤੋਂ ਵੱਧ ਕਾਲਸ ਯੂਟਿਲਿਟੀ ਬਿਲਸ ਨੂੰ ਲੈ ਕੇ ਆ ਰਹੀਆਂ ਵੀ ਜੀ ਤੁਹਾਡੇ ਬਿਜਲੀ ਦਾ ਬਿੱਲ, ਤੁਹਾਡਾ ਪਾਣੀ ਦਾ ਜਾਂ ਤੁਹਾਡਾ ਟੈਲੀਫੋਨ ਦਾ ਬਿੱਲ ਆ, ਉਹ ਅਸੀਂ 70% ਦੇ ਦਾਂਗੇ, ਤੁਸੀਂ ਸਿਰਫ 30% ਹੀ ਦੇਣਾ ਹੈਗਾ ਆ। ਤੇ ਇਹ ਸਭ ਤੋਂ ਜ਼ਿਆਦਾ ਕਾਲਸ ਆਉਂਦੀਆਂ। ਸੋ ਇਹਦੇ 'ਚ ਵੀ ਆਪਣੇ ਬੰਦੇ ਲੁੱਟੇ ਬਹੁਤ ਗਏ ਆ। ਸੋ ਕਰਦੇ ਕੀ ਆ, ਉਹਨੇ ਕਹਿਣਾ ਜੀ ਆਪਣਾ ਬਿੱਲ ਦਿਓ, ਅਸੀਂ ਆਹ ਪੇ ਕਰਤਾ। ਉਹਨਾਂ ਨੇ ਪੇ ਵੀ ਕਰ ਦੇਣਾ ਆ। ਗੱਲ ਕੀ ਹੋਣੀ ਆ ਵੀ ਜਦੋਂ ਪੇ ਆਫ ਹੋ ਗਿਆ, ਉਹਨੇ ਕਹਿਣਾ ਫਿਰ ਤੁਹਾਨੂੰ ਕਾਲ ਕਰਨੀ ਵੀ ਅਸੀਂ ਪੇ ਕਰਤਾ, ਤੁਸੀਂ ਚੈੱਕ ਵੀ ਕਰ ਲੈਣਾ ਕਾਲ ਕਰਕੇ ਆਪਣੀ ਇਲੈਕਟ੍ਰਿਕ ਕੰਪਨੀ ਨੂੰ ਵੀ ਮੇਰਾ ਪੇ ਆਫ ਹੋ ਗਿਆ 70%। ਤੇ ਫਿਰ ਉਹਨੇ ਕਹਿਣਾ ਸਾਨੂੰ ਜਿਹੜਾ 30% ਵਾਲਾ ਚੈੱਕ ਆ ਨਾ, ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜ ਦਿਓ ਜਿਹੜਾ ਤੁਸੀਂ 30% ਪੇ ਕਰਨਾ ਹੈ। ਤੇ ਉਹਨਾਂ ਕੋਲ ਚੈਕਿੰਗ ਅਕਾਊਂਟ ਦੀ ਇਨਫੋਰਮੇਸ਼ਨ ਚੱਲ ਗਈ, ਉਹਨੇ ਜਿਹੜੇ ਪੇ ਕੀਤੇ ਸੀ ਉਹ ਨਹੀਂ ਪੁੱਲ ਕਰ ਲੈਣੇ ਬਾਅਦ ਚ, ਉਹ ਰੋਂਗ ਇਨਫੋਰਮੇਸ਼ਨ ਕਿਸੇ ਦੀ ਸੀ, ਤੇ ਬਲਕਿ ਤੁਹਾਡੇ ਅਕਾਊਂਟ ਚੋਂ ਪੈਸੇ ਕੱਢ ਕੇ ਲੈ ਜਾਣੇ ਆ। 20 ਹਜ਼ਾਰ ਡਾਲਰ ਤੱਕ ਆਪਣੇ ਲੋਕਾਂ ਨੇ ਪੈਸੇ ਗਵਾਏ ਆ ਜੀ। ਸੈਕਰਾਮੈਂਟੋ ਏਰੀਏ 'ਚ। ਅਸੀਂ ਜੀ ਤੁਹਾਨੂੰ ਕਾਰ ਦਾ ਲੋਨ ਲੈ ਦਾਂਗੇ, ਕਾਰ ਲੈ ਸਕਦੇ ਆ ਤੁਸੀਂ, ਤੁਸੀਂ ਸਿਰਫ $5000 ਦੇਣਾ, 15000 ਅਸੀਂ ਦੇਵਾਂਗੇ। ਹੂੰ। ਸੋ ਬਹੁਤ ਪ੍ਰੋਬਲਮ ਕੀ ਆ ਵੀ ਸਾਰੇ ਫਿਰ ਸੰਗ ਮੰਗਦੇ ਆ, ਸ਼ਰਮ ਮੰਨਦੇ ਆ ਵੀ ਯਾਰ ਮੈਂ ਪੜ੍ਹਿਆ ਲਿਖਿਆ ਬੰਦਾ, ਮੈਂ ਲੁੱਟ ਹੋ ਗਿਆ ਹਨਾ, ਲਾਲਚ ਬਸ। ਸੋ ਇਹ ਨਹੀਂ ਗੱਲ ਹੈ, ਕਹਿੰਦੇ ਵੀ ਆਪਾਂ ਚਲੋ ਉਹ ਤਾਂ ਹੁਣ ਜਿੱਥੇ ਜਾਣੇ ਸੀ ਚੱਲ ਗਏ। ਹੋਰ ਆਪਣਾ ਭੈਣ ਭਰਾ ਨਾਲ ਕੋਈ ਰਗੜ ਹੋਵੇ, ਉਹ ਜ਼ਰੂਰ ਤੁਸੀਂ ਸਾਰਿਆਂ ਨਾਲ ਸਾਂਝਾ ਕਰੋ ਤਾਂ ਜੀ, ਕਿ ਸਾਰਿਆਂ ਬਚਾਅ ਨੂੰ ਹੋ ਪਤਾ ਜਾਵੇ। ਲੱਗ ਜਾਏ ਭਈ ਇਹ ਫਰਾਡ ਆ। ਸੁਲੱਖਣ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੈਂ ਅਕਾਲ। ਹਾਂ, ਇੱਕ ਅੱਜ ਕੱਲ੍ਹ ਨਾ ਮੈਨੂੰ ਇੱਕ ਕਾਲ ਆ ਰਹੀ, ਸ਼ਾਇਦ ਹੋਰਾਂ ਨੂੰ ਵੀ ਆਉਂਦੀ ਹੋਵੇ, ਓਹਾਇਓ ਤੋਂ ਆਉਂਦੀ ਆ, ਤੇ ਉਹ ਟਰੱਕ ਟੈਕਸ ਵਾਲੇ ਦੱਸ ਰਹੇ ਆ ਆਪਣੇ ਆਪ ਨੂੰ। ਮੇਰੇ ਅੱਛਾ ਕੋਲ ਹੁਣ ਟਰੱਕ ਟੈਕਸ ਦੀ ਲੌਗ ਬੁੱਕ ਆ, ਜੇ ਅਗਰ ਉਹ ਟਰੱਕ ਟੈਕਸ ਆਏ ਆ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਕਸਟਮਰ ਆ ਉਹਨਾਂ ਦਾ, ਉਹਨਾਂ ਕੋਲ ਜੀ, ਇਨਫੋਰਮੇਸ਼ਨ ਮੇਰੀ ਹੋਣੀ ਚਾਹੀਦੀ ਹੈ ਨਾ। ਬਿਲਕੁਲ। ਤੇ ਜੇ ਉਹ ਮੈਨੂੰ ਕਾਲ ਕਰਕੇ ਮੇਰੇ ਤੋਂ ਇਨਫੋਰਮੇਸ਼ਨ ਪੁੱਛ ਰਹੇ ਆ ਵੀ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਉਹਨਾਂ ਦਾ ਕਸਟਮਰ ਆ, ਤੇ ਇਹਦਾ ਮਤਲਬ ਇਹ ਆ ਵੀ ਉਹ ਕੋਈ ਗਲਤ ਬੰਦੇ ਕਾਲ ਕਰ ਰਹੇ ਆ ਨਾ, ਹੋਰ ਹੂੰ। ਤੁਹਾਨੂੰ ਦੇ ਰਹੇ ਹੈਗੀਆਂ ਤੇ ਤੁਹਾਨੂੰ ਅਸੀਂ ਆਹ ਜਿਹੜੀ ਆ ਨਵੀਂ ਚੀਜ਼ ਦਿੰਦੇ, ਆਹ ਨਵੀਂ ਚੀਜ਼ ਦਿੰਦੇ ਆ ਨਾ। ਤੇ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਨਾ, 6 ਸਾਲ ਪਹਿਲਾਂ ਮੇਰੇ ਨਾਲ ਹੈਪਨ ਹੋਇਆ ਸੀਗਾ। ਤੇ ਮੈਂ ਇੱਥੋਂ ਲੋਡ ਚੱਕਿਆ ਸੀ ਮੋਡੈਸਟੋ ਤੋਂ ਆਪਣਾ CH ਰੋਬਿਨਸਨ ਦਾ, ਜੀ ਤੇ ਉਹ ਫਿਰ ਆਪਾਂ ਨੂੰ 50% ਦੇਣ ਦੇ ਹੁੰਦੇ ਆ ਟੀ ਚੈੱਕ, ਜਿਹੜਾ ਫਿਊਲ ਵਗੈਰਾ ਵਾਸਤੇ ਜਦੋਂ ਲੋਡ ਚੱਕਦੇ ਆ। ਜੀ। ਤੇ ਹਾਂਜੀ ਮੈਂ ਲੋਡ ਚੱਕਿਆ ਤੇ ਉਹਨਾਂ ਦੀ ਮੈਨੂੰ ਕਾਲ ਆਈ, ਜਿੱਦਾਂ ਵੀ ਨਾਰਮਲੀ ਉਹਨਾਂ ਦੀ ਕਾਲ ਆਉਂਦੀ ਹੁੰਦੀ ਆ ਵੀ ਉਹ ਕਿੰਨੇ ਤੁਹਾਡੇ ਪੈਲਟ ਆ, ਕਿੰਨਾ ਤੁਹਾਡਾ ਸੀਲ ਨੰਬਰ ਕੀ ਆ, ਕਿੰਨਾ ਵੇਟ ਆ, ਉਹ 4-5 ਗੱਲਾਂ ਪੁੱਛਦੇ ਹੁੰਦੇ ਆਪਾਂ ਨੂੰ ਨਾ ਟੀ ਚੈੱਕ ਦੇਣ ਤੋਂ ਪਹਿਲਾਂ। ਤੇ ਉਹਨਾਂ ਨੇ ਜਦੋਂ ਮੈਨੂੰ ਇਹਦਾ ਕਾਲ ਕਰਕੇ ਪੁੱਛਿਆ ਵੀ ਕਿੰਨੇ ਪੈਲਟ ਆ, ਸੀਲ ਨੰਬਰ ਕੀ ਆ, ਮੈਂ ਸਾਰਾ ਕੁਝ ਦੇ ਦਿੱਤਾ, ਤੇ ਉਹਨਾਂ ਨੇ ਮੈਨੂੰ ਟੀ ਚੈੱਕ ਜਿਹੜਾ ਇਸ਼ੂ ਕਰ ਦਿੱਤਾ ਉਦੋਂ $3250 ਦਾ, $3240 ਦਾ। ਤੇ ਜਦੋਂ ਮੈਂ ਮੋਡੈਸਟੋ ਤੋਂ ਆਪਣੇ ਇੱਥੇ ਆਇਆ ਸਲਮੇ, ਤੇ ਆ ਕੇ ਮੈਂ ਬੈਂਕ ਦੇ ਵਿੱਚ ਗਿਆ, ਉਹ ਕਹਿੰਦੇ ਤੇਰਾ ਟੀ ਚੈੱਕ ਦਾ ਕੈਸ਼ ਵੀ ਹੋ ਗਿਆ। ਮੈਂ ਕਿਹਾ ਵੀ ਟੀ ਚੈੱਕ ਦਾ ਕੈਸ਼ ਹੋ ਗਿਆ, ਮੈਂ ਬ੍ਰੋਕਰ ਨੂੰ ਕਾਲ ਕੀਤੀ, ਉਹ ਕਹਿੰਦੇ ਵੀ ਇਹਦਾ ਫਲੋਰੀਡਾ ਵਿੱਚ ਕੈਸ਼ ਹੋ ਗਿਆ। ਹੂੰ। ਤੇ ਉਹ ਹੋਰੇ ਕੋਈ ਬੰਦਾ ਸੀਗਾ, ਜਿੱਦਾਂ ਉਹਨੇ ਸੇਮ ਪੈਟਰਨ ਉਹੀ ਵਰਤਿਆ, ਕਿਉਂਕਿ ਜਦੋਂ ਅੱਗੇ ਕਾਲ ਆਉਂਦੀ ਆ ਹਮੇਸ਼ਾ ਹੀ ਆਉਂਦੀ ਆ ਟੀ ਚੈੱਕ ਲੈਣ ਤੋਂ ਪਹਿਲਾਂ ਕਨਫਰਮ ਕਰਦੇ ਆ ਸੀਲ ਨੰਬਰ, ਕਿੰਨੇ ਪੈਲਟ ਆ, ਕਿੰਨਾ ਵੇਟ ਆ, 2-4 ਗੱਲਾਂ ਹੋਰ ਜਿਹੜੀਆਂ ਹੁੰਦੀਆਂ, ਉਹੀ ਗੱਲਾਂ ਪੁੱਛੀਆਂ। ਉਹ ਮੈਨੂੰ ਪਤਾ ਵੀ ਨਹੀਂ ਲੱਗਿਆ ਉਹ ਕਿਹੜੀ ਗੱਲ, ਉਹ ਕਿਹੜੀ ਇਨਫੋਰਮੇਸ਼ਨ ਕਿੱਥੋਂ ਲੈ ਗਿਆ। ਤੇ ਉਹ ਜਾਣੇ 2 ਘੰਟਿਆਂ ਦੇ ਵਿੱਚ $3240 ਮੇਰਾ ਕੈਸ਼ ਹੋ ਗਿਆ। ਤੇ ਫਿਰ ਮੈਨੂੰ ਬ੍ਰੋਕਰ ਕਹਿੰਦਾ ਮੈਂ ਤਾਂ ਤੈਨੂੰ ਦਿੱਤੇ ਸੀਗੇ, ਕਹਿੰਦਾ ਤੂੰ ਕਿਸੇ ਨੂੰ ਲਿਖਾਇਆ ਹੋਊਗਾ ਨੰਬਰ। ਮੈਂ ਕਿਹਾ ਵੀ ਮੈਂ ਕੌਣ ਆਇਆ, ਮੈਂ ਕਿਉਂ ਲਿਖਾਵਾਂ ਕਿਸੇ ਨੂੰ ਨੰਬਰ, ਹੈ ਨਾ, ਪੈਸੇ ਤਾਂ ਮੇਰੇ ਆ। ਉਹ ਜੀ ਕਹਿੰਦਾ ਨਹੀਂ ਤੂੰ ਮੇਰਾ ਲੋਡ ਲਾ। ਫਿਰ ਮੈਂ ਕਿਹਾ ਜਿੱਦਾਂ ਦੀ ਹੋਈ ਬੱਜੀ ਤਾਂ ਠੱਗੀ ਆ। ਫਿਰ ਮੈਂ ਉਹ ਜਾਣੀ ਕਿ ਲੋਡ ਲਾਇਆ, ਫਿਰ ਮੈਂ ਜਿਹੜੇ ਪੈਸੇ ਮੈਨੂੰ ਮਿਲ ਗਏ ਸੀ ਉਹ ਠੱਗੇ ਗਏ। ਪੁਲਿਸ ਤੋਂ ਕੰਪਲੇਂਟ ਕੀਤੀ ਮੈਂ, ਉਹਨਾਂ ਨੇ ਕਹਿੰਦੇ ਜਿਸ ਨੰਬਰ ਤੋਂ ਕਾਲ ਆਈ ਸੀ ਕੋਈ ਕਾਲ ਨਹੀਂ ਚੱਕ ਰਿਹਾ। ਮੈਂ ਕਿਹਾ ਵੀ ਉਹ ਕਿਹੜਾ ਬੈਠੇ ਤੁਹਾਡੀ ਵੇਟ ਕਰਦੇ ਹੋਣੇ ਉਹਨਾਂ ਦਾ, ਹੂੰ। ਬਿਲਕੁਲ ਤੇ ਉਹ ਕਿਸੇ ਨੇ ਕੁਛ ਨਹੀਂ ਕਰਨਾ ਮੁੜ ਕੇ।
ਤੇ ਏਦਾਂ ਹੈਗੀ ਆ ਵੀ ਉਸ ਵੇਲੇ ਮੇਰੇ ਨਾਲ ਮੈਂ ਫਿਰ ਪਹਿਲਾਂ ਵੀ ਆਪਣੇ ਰੇਡੀਓ ਤੇ ਇਹ ਗੱਲ ਸ਼ੇਅਰ ਕੀਤੀ ਜਦੋਂ 4-5 ਸਾਲ ਪਹਿਲਾਂ, ਤੇ ਇਸ ਤਰੀਕੇ ਦੇ ਨਾਲ ਵੀ ਮਤਲਬ ਕੰਮ ਹੁੰਦੇ, ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਡੇ ਪੈਸੇ ਜਿਹੜੇ ਆ ਕਦੋਂ ਤੁਹਾਡੇ ਅਕਾਊਂਟ 'ਚੋਂ ਨਿਕਲ ਜਾਂਦੇ ਆ। ਜੀ ਬਿਲਕੁਲ। ਪ੍ਰੋਬਲਮ ਇਹੀ ਆ ਨਾ ਵੀ ਉਹਨਾਂ ਦੇ ਐਨਫੋਰਸਮੈਂਟ ਹੈ ਨਹੀਂ, ਫੜ ਬਹੁਤ ਘੱਟ ਹੁੰਦੇ ਆ। ਪਿਛਲੇ 2 ਸਾਲਾਂ 'ਚ 3-4 ਸੈਂਟਰ ਇੰਡੀਆ ਫੜੇ ਗਏ ਆ ਜਿੱਥੇ, ਪਰ ਹੁਣ ਇੰਡੀਆ ਵੀ ਜਦ ਸਰਕਾਰ ਚੋਰ ਆ, ਉੱਥੇ ਕੰਮ ਕਰਨ ਵਾਲੇ ਚੋਰ ਆ, ਤੇ ਕਿੰਨਾ ਕੁ ਉਹ ਕਰ ਸਕਦੇ ਹੈਗੇ ਆ। ਇਹਦਾ ਜੂਰਿਸਡਿਕਸ਼ਨ ਦੀ ਆਲਟਰਨੇਟਿਵ ਦੋਏ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੱਥੇ-ਕਿੱਥੇ ਰਿਪੋਰਟ ਕਰਨੀ ਹੈਗੀ ਆ, ਜੀ ਤਾਂ ਕਿ ਘੱਟੋ ਘੱਟ ਜੇ ਇੰਡੀਆ ਗਵਰਨਮੈਂਟ ਤੇ ਪ੍ਰੈਸ਼ਰ ਪਵੇ, ਇੱਥੇ ਦੇ ਕਾਂਗਰਸਮੈਨ ਪਾਣ ਜਾਂ ਸੈਨੇਟਰ, ਭਈ ਅਸੀਂ ਤੁਹਾਡਾ ਟ੍ਰੇਡ ਜਿਹੜਾ ਐਗਰੀਮੈਂਟ ਆ ਕੈਂਸਲ ਕਰਾਂਗੇ ਜੇ ਤੁਸੀਂ ਆਹ ਕੰਮ ਨਹੀਂ ਕਰਦੇ, ਸਾਡੇ ਸਿਟੀਜ਼ਨ ਦੇ ਪੈਸੇ ਚੋਰੀ ਕਰੀ ਜਾਂਦੇ ਆ, ਤੇ ਫੇਰ ਐਕਸ਼ਨ ਹੋਊਗਾ। ਪਰ ਜੇ ਕਾਲ ਆਈ, ਕਾਲ ਕੱਟ ਕੇ ਤਾਂ ਸਤਨਾਮ ਵਾਹਿਗੁਰੂ ਕਰਕੇ ਆਪਾਂ ਬਹਿ ਗਏ, ਫੇਰ ਉਹਦਾ ਐਕਸ਼ਨ ਨਹੀਂ ਹੋਣਾ ਕੁਝ ਵੀ, ਫੇਰ ਉਹਨੇ ਵਧੀ ਜਾਣਾ ਗਾਹਾਂ ਤੇ ਗਾਹਾਂ। ਜੀ ਆਪਣੇ ਅਗਲੇ ਕਾਲਰ ਨੇ ਲక్ష్మణ ਸਿੰਘ ਜੌਹਲ ਜੀ। ਸਤਿ ਸ਼੍ਰੀ ਅਕਾਲ ਹਾਂਜੀ, ਜੀ। ਸਤਿ ਸ੍ਰੀ ਅਕਾਲ ਰਾਜਗਨ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ। ਸਤਿ ਸ੍ਰੀ ਅਕਾਲ ਸੁਰਜੋਤ ਕਾਲਦਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਨੂੰ ਲੈ ਦੱਸਦਾ, ਮੈਨੂੰ ਬਹੁਤ ਕੌਲਾਂ ਆਉਂਦੀਆਂ ਸੀਗੀਆਂ 50% ਬਿਜਲੀ ਦਾ ਬਿੱਲ 50%। ਪਹਿਲਾਂ ਅੰਗਰੇਜ਼ੀ 'ਚ ਮੈਂ ਕਹਿੰਦਾ ਨੋ ਇੰਗਲਿਸ਼, ਫਿਰ ਹਿੰਦੀ 'ਚ ਮੈਂ ਕਹਿੰਦਾ ਨੋ ਹਿੰਦੀ, ਫਿਰ ਪੰਜਾਬੀ 'ਚ। ਹਾਂਜੀ ਹਾਂਜੀ ਹੈਲੋ ਹੈਲੋ ਹਾਂਜੀ ਪੰਜਾਬੀ 'ਚ ਸੁਣ ਰਿਹਾ ਜੀ, ਸੁਣ ਰਿਹਾ। ਹਾਂਜੀ ਹਾਂਜੀ ਪੰਜਾਬੀ ਆ। ਮੈਂ ਕਿਹਾ ਵੀ ਤੁਸੀਂ ਕਰੋ, ਏਦਾਂ ਕਰੋ ਵੀ ਮੈਂ ਤਾਂ ਨਹੀਂ ਧੋਤੇ 'ਚ ਫਸਣਾ, ਮੈਨੂੰ 50% ਲੋੜ ਨਹੀਂ, ਮੈਨੂੰ ਸਰਕਾਰ ਦਿੰਦੀ, ਮੈਂ ਇੱਥੇ ਦੇਈ ਜਾਣੇ ਆ, ਤੇ ਤੁਸੀਂ ਏਦਾਂ ਕਰੋ, ਤੁਸੀਂ ਮੋਦੀ ਦੀ ਹੈਲਪ ਕਰਦੇ ਹੋ, ਉਹਦੇ ਭਗਦੇ ਆ, ਉੱਥੇ ਹੈ ਨਹੀਂ ਕੁਛ ਵੀ, ਉੱਥੇ 50 ਤੋਂ 70% ਭਾਵੇਂ ਦੇਈ ਚੱਲੋ, ਉਹਨਾਂ ਨੂੰ ਲੱਗ ਗਈ ਅੱਗ, ਖਿੱਚ ਗਏ ਜੀ। ਖਿੱਚ ਗਿਆ ਤਾਂ ਉਧਰ ਦਾ ਕੱਟ ਦਾ ਦੂਏ ਦਿਨ ਫੇਰ ਆ ਗਿਆ। ਫੇਰ ਇਹ ਦੂਏ ਦਿਨ ਬੋਲ ਕੇ ਹਿੰਦੀ ਅੰਗਰੇਜ਼ੀ ਬੋਲ ਕੇ ਤੇ ਕੁੜੀ ਬੋਲੀ, ਅੰਕਲ ਜੀ ਮੈਨੂੰ 5 ਮਿੰਟ ਦਿਓ। ਮੈਂ ਕਿਹਾ ਕੁੜੇ ਮੈਂ ਤੈਨੂੰ 1 ਮਿੰਟ ਵੀ ਨਹੀਂ ਦੇਣਾ, ਮੈਨੂੰ ਪਤਾ ਲੱਗ ਗਿਆ ਮੈਂ ਨਹੀਂ ਤੈਨੂੰ ਦੇਣਾ, ਮੈਂ ਕੱਲ ਦਾ ਦੱਸਿਆ ਮੈਂ ਨਹੀਂ ਫਸਣਾ। ਫਿਰ ਤੀਜੇ ਦਿਨ ਇੱਕ ਤਾਂ ਇੰਨਾ ਖਿਜਿਆ, ਸਿੱਧਾ ਹੀ ਉੱਤਰ ਕੇ ਗਾਲੀ ਉੱਤੇ ਪਿਆ ਮੈਨੂੰ, ਮੈਂ ਉਹਨੂੰ ਗਾਲਾਂ 30 ਦੀ 5 ਬਹੁਤ ਗੰਦੀਆਂ ਗਾਲਾਂ ਤਾਂ ਗਾਲਾਂ ਕਹਿੰਦਾ ਮੈਂ ਹੁਣ ਇੱਥੇ ਨਾਲ ਰੈਸ ਦੇਤਾ। ਮੈਂ ਕਿਹਾ ਏਦਾਂ ਕਰ, ਮੈਂ 5-4 ਖੂੰਡੇ ਲਿਆਦੇ ਆ, ਨਾਲ ਰੀਵਨ ਬੰਦੇ ਭੰਗੜੇ ਪਾਉਣ ਲਈ ਵੀ ਪਾ ਲੈਂਦਾ, ਮੈਂ ਤੇਰੇ ਲਈ ਵੀ ਹੈਗੇ ਆ, ਤੂੰ ਮੈਂ ਡਰੈਸ ਦੇਤਾ, ਮੈਂ ਆ ਜਾਂਦਾ, ਮੈਂ ਖੇਤੀ ਰੀਕ ਲੱਗਦੇ ਬਾਹਰ ਖੜਾ। ਮੈਂ ਕਿਹਾ ਖੁੰਡੇ 5-6 ਆ, ਰੀਬਨ ਵੀ ਵੱਡੇ ਆ, ਢੋਲ ਵੀ ਆ, ਪਗਲਾ ਵੀ ਪਾਉਂਦੇ ਆ, ਤੇ ਮੈਂ ਕਿਹਾ ਤੇਰੇ ਲਈ ਵੀ ਹੈਗੇ ਆ, ਤੇਰੇ ਲਈ ਕਿਆ ਨਾ ਸੱਤ ਮਾਰਨਾ। ਮੈਂ 262 10 ਸਾਰਾ ਡੇਟਾ ਦਾ ਛੇਤੀ ਆ ਜਾ ਜੀ। ਉਹਨਾਂ ਥੋੜੀ ਆਉਣਾ ਜੀ। ਪਰ ਇਹ ਆ ਵੀ ਏਦਾਂ ਪਤਾ ਕੀ ਹੁੰਦਾ, ਉਦਾਂ ਤੁਸੀਂ ਉਹਨਾਂ ਨੂੰ ਕਾਲ ਦੇ ਵਿੱਚ ਜੇ ਲਾ ਲਓ ਨਾ, ਜੇ ਤੁਹਾਨੂੰ ਪਤਾ ਆ ਸਕੈਮ ਆ, ਤੁਸੀਂ ਉਹਨਾਂ ਨੂੰ ਕਾਲ 'ਚ ਲਾ ਲਓਗੇ ਤਾਂ ਤੁਸੀਂ 4-5 ਬੰਦਿਆਂ ਨੂੰ ਬਚਾ ਰਹੇ ਆ। ਉਹਦਾ ਮਤਲਬ ਇਹ ਆ, ਇੱਕ ਤਾਂ ਤੁਸੀਂ ਉਹਨਾਂ ਨੂੰ ਬਿਜ਼ੀ ਕਰ ਰਹੇ ਆ, ਉਹਨਾਂ ਦਾ ਦਿਨ ਖਰਾਬ ਕਰ ਰਹੇ ਆ, ਤੁਸੀਂ ਉਹਨਾਂ ਨੂੰ ਵੀ ਉਦਾਂ ਦਾ ਹੀ ਗਾਂਹ ਜਵਾਬ ਦੇ ਰਹੇ ਆ ਜਿੱਦਾਂ ਦੀ ਭਾਸ਼ਾ 'ਚ ਉਹ ਜਿਹੜੇ ਬੋਲਦੇ ਆ। ਉਦਾਂ ਤੇ ਚਲੋ ਬੰਦਾ ਕਹਿੰਦਾ ਵੀ ਕਾਹਤੇ ਟਾਈਮ ਵੇਸਟ ਕਰਨਾ ਆ, ਪਰ ਕਈ ਵਾਰੀ ਏਦਾਂ ਜਿਹੜਾ ਬਚਾ ਲੈਣਾ ਚਾਹੀਦਾ। YouTube ਦੇ ਉੱਤੇ ਹਰਜੋਤ ਸਿੰਘ ਜੀ ਬਹੁਤ ਸਾਰੇ ਇੱਕ ਗੋਰਾ ਹੈਗਾ ਆ, ਉਹ ਉਸਦਾ ਇੱਕ ਚੈਨਲ ਹੀ ਏਦਾਂ ਆ, ਜਿਹੜੇ ਵੀ ਸਕੈਮਰਜ਼ ਕਾਲ ਉਹਨੂੰ ਕਰਦੇ ਆ, ਉਹ ਉਹਨਾਂ ਦੇ ਕੰਪਿਊਟਰ ਹੈਕ ਕਰਕੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਨੂੰ ਜਿਹੜੀਆਂ ਉਹ ਦਿਖਾਉਣ ਲੱਗ ਜਾਂਦਾ। ਅੱਗੋਂ ਜਿਹੜੇ ਸਕੈਮਰ ਆ ਉਹ ਵੀ ਭੌਚੱਕੇ ਰਹਿ ਜਾਂਦੇ ਆ ਵੀ ਮੇਰੇ ਨਾਲ ਹੋਈ ਕੀ ਜਾਂਦੇ ਆ। ਕਈ ਵਾਰੀ ਕਈ ਲੋਕ ਸਮਝ ਵੀ ਜਾਂਦੇ ਹੋਣਗੇ, ਹੋ ਸਕਦਾ ਆ ਵੀ ਉਹ ਹਟ ਜਾਂਦੇ ਹੋਣ, ਪਰ ਨਹੀਂ। ਪਰ ਏਦਾਂ ਵੀ ਫਿਰ ਖੂੰਡੇ ਤਿਆਰ ਰੱਖੋ, ਰੀਬਨ ਲਾ ਕੇ, ਨਹੀਂ ਤਾਂ ਫਿਰ ਭੰਗੜਾ ਜਿਹੜਾ ਉਹਨਾਂ ਦਾ ਤੁਹਾਨੂੰ ਏਦਾਂ ਹੀ ਪਵਾਉਣਾ ਹੀ ਪੈਣਾ ਆ। ਇਦਾਂ ਦੀ ਗੱਲ ਆ ਵੀ 4-5 ਸਾਲ ਪਹਿਲਾਂ ਵੀ ਆਪਾਂ ਸ਼ੋਅ ਕੀਤੇ ਸੀ, ਉਦੋਂ ਹੋਰ ਤਰ੍ਹਾਂ ਦੀਆਂ ਕਾਲਾਂ ਆਉਂਦੀਆਂ ਸੀ, ਅੱਜ-ਕੱਲ੍ਹ ਯੂਟਿਲਿਟੀ ਬਿੱਲ ਦੀਆਂ ਆਉਂਦੀਆਂ, ਤੇ ਉਹਦੇ ਇੱਕ ਫਿਰ ਪਾਕਿਸਤਾਨੀ ਪੰਜਾਬੀ ਸੀ। ਬਹੁਤੀਆਂ ਗੱਲਾਂ ਇਹ ਜਾਂ ਇੰਡੀਆ ਤੋਂ ਆਉਂਦੀਆਂ ਆ, ਦਿੱਲੀ ਤੇ ਗੁੜਗਾਉਂ ਵਗੈਰਾ ਉਹਨੇ ਸੈਂਟਰ ਖੋਲਿਓ, ਜਾਂ ਪਾਕਿਸਤਾਨ ਤੋਂ ਆ, ਤੇ ਉਹ ਤਾਂ ਫਿਰ ਇੱਥੇ ਰੇਡੀਓ ਤੇ ਆ ਕੇ ਕਹਿੰਦਾ ਵੀ ਤੁਸੀਂ ਮੇਰੀ ਢਿੱਡ 'ਚ ਕਾਹਤੇ ਲੱਤ ਮਾਰਦੇ ਆ, ਵੀ ਮੈਂ ਜਦੋਂ ਕਾਲਾਂ ਕਰਦਾ ਤੇ ਮੋਹਰੇ ਜਿਹੜੀਆਂ ਬਜ਼ੁਰਗ ਬੀਬੀਆਂ ਉਹ ਗਾਲਾਂ ਕੱਢਦੀਆਂ ਆ ਵੀ ਤੁਸੀਂ ਮੇਰਾ ਬਿਜ਼ਨਸ ਖਰਾਬ ਕਰਦੇ ਆ। ਸੋ ਉਹਨੂੰ ਕਿਹਾ ਵੀ ਭਰਾਵਾ ਕੋਈ ਹੋਰ ਕੰਮ ਲੱਭ ਲੈ, ਤੂੰ ਕਾਹਤੇ ਏਦਾਂ ਲੋਕਾਂ ਨੂੰ ਆਪਣਿਆਂ ਨੂੰ ਲੁੱਟਣ ਲੱਗਾ ਹੈ, ਹਨਾ। ਮਾੜੀ ਸੋ ਗੱਲ ਆ। ਏਦਾਂ ਦਾ ਕੰਮ ਇਹ ਚੱਲ ਰਿਹਾ ਹੈਗਾ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਉਹ ਅਕਾਲ। ਤਾਂ ਵੀਰ ਜੀ, ਉਹ ਤਾਂ ਆਪਣਾ ਆ DoorDash ਵਾਲਿਆਂ 'ਚ ਵੀ ਆ ਗਏ ਉਹ। ਅੱਛਾ ਜੀ, ਉਹ ਕਿਸ ਤਰੀਕੇ ਨਾਲ ਕਰਦੇ ਆ? ਹਾਂਜੀ, ਮੈਂ DoorDash ਦਾ ਆਰਡਰ ਕੀਤਾ, ਮੈਂ ਵਾਲਮਾਰਟ ਦਾ, ਤੇ ਠੀਕ ਹੈ। ਕੱਲਾ ਹੀ ਸੌਸ। ਮੈਂ ਕਿਹਾ ਇਹ ਬੜਾ ਅਜੀਬ ਭਾਈ ਆ ਵੀ ਕਿਸੇ ਨੇ ਕੱਲੀ ਸੌਸ ਹੀ ਕੀਤੀ ਆ। ਤਾਂ ਜਿਵੇਂ ਮੈਂ ਹਜੇ ਵਾਲਮਾਰਟ ਦੇ ਅੰਦਰ ਐਂਟਰ ਹੀ ਹੋਈ ਆ, ਮੈਕਡੋਨਲਡ ਦਾ ਆਰਡਰ ਸੀ, ਤਾਂ ਉਹ ਕੈਂਸਲ ਹੋ ਗਿਆ। ਤੇ ਮੈਂ ਕਿਹਾ ਵੀ ਚੱਲ ਮੇਰੇ ਹਜੇ ਇਹਦੇ ਤੇ ਤਾਂ ਕੋਈ ਮੈਸੇਜ ਆਇਆ ਨਹੀਂ ਹੈਗਾ। ਮੈਂ ਗਈ ਅੰਦਰ ਤੇ ਮੈਂ ਉਹਨੂੰ ਕਿਹਾ, ਉਹ ਮੈਕਡੋਨਲਡ ਵਾਲਾ ਵੀ ਕਹਿੰਦਾ ਜੀ ਡਿਲੀਵਰੀ ਆ, ਕਹਿੰਦਾ ਓਨਲੀ ਸੌਸੇਸ। ਮੈਂ ਕਿਹਾ ਆਈ ਡੋਂਟ ਨੋ। ਤਾਂ ਓਨੀ ਦੇਰ 'ਚ ਮੈਨੂੰ ਕਾਲ ਆ ਗਈ, ਕਹਿੰਦਾ
ਕਹਿੰਦਾ ਤੈਨੂੰ ਪਤਾ ਤੇਰਾ ਆਰਡਰ ਕੈਂਸਲ ਹੋ ਗਿਆ। ਮੈਂ ਕਿਹਾ ਹਾਂ ਮੈਨੂੰ ਪਤਾ। ਤੇ ਕਹਿੰਦਾ ਤੂੰ ਫਿਰ ਐਂ ਕਰ, ਹੁਣ ਜਿੱਥੇ ਜਿੱਥੇ ਮੈਂ ਤੈਨੂੰ ਕਰਨਾ ਤੂੰ ਉੱਥੇ ਉੱਥੇ ਜਾ, ਇਹਨੂੰ ਕੈਂਸਲ ਕਰ ਲੈਣੀ। ਮੈਂ ਕਿਹਾ ਵੀ ਉਹ ਤਾਂ ਐਪ ਆਪੇ ਹੀ ਕੈਂਸਲ ਕਰ ਦਿੰਦੀ ਆ, ਉਹ ਤੇ ਨਾਲੇ ਟੈਕਸਟ ਕਰਦੇ ਆ ਵੀ ਤੇਰਾ ਆਪਣਾ ਆਰਡਰ ਕੈਂਸਲ ਹੋ ਗਿਆ। ਜੀ ਜੀ। ਹਾਂ ਮੈਨੂੰ ਕਹਿੰਦਾ ਨਹੀਂ, ਕਹਿੰਦਾ ਤੈਨੂੰ ਐਵੇਂ ਐਵੇਂ ਜਾਣਾ ਪੈਣਾ। ਤੇ ਮੈਂ ਮਹੀਨਾ ਕੁ ਬਿਜ਼ੀ ਹੋ ਗਈ ਸੀ, ਮੈਂ DoorDash ਕੀਤੀ ਨਾ, ਤੇ ਮੇਰੇ ਦਿਮਾਗ 'ਚ ਹੋ ਗਿਆ ਵੀ ਸ਼ਾਇਦ ਕੋਈ ਸਿਸਟਮ ਚੇਂਜ ਕਰਤਾ ਹੋਣਾ ਇਹਨਾਂ ਨੇ। ਤੇ ਉਹਨੇ ਮੈਨੂੰ ਐਪ ਭੇਜੀ, ਮੈਂ ਉਹ ਐਪ ਓਪਨ ਤਾਂ ਕਰ ਲਈ। ਜਦੋਂ ਮੈਨੂੰ ਕਹਿੰਦਾ ਹੁਣ ਤੂੰ ਆਪਣੀ ਈਮੇਲ ਪਾ ਤੇ ਪਾਸਵਰਡ ਪਾ, ਮੈਂ ਕਿਹਾ ਨਾ ਇਹ ਤਾਂ ਮੈਂ ਕਦੇ ਵੀ ਨਹੀਂ ਤੈਨੂੰ ਦੇ ਸਕਦੀ। ਤੇ ਉਹਨੂੰ ਮਤਲਬ ਉਹਨੂੰ ਵੀ ਐਂ ਹੋ ਗਿਆ, ਮੈਨੂੰ ਉਹਨੇ ਇੰਨਾ ਫੋਰਸ ਕੀਤਾ ਪਾਉਣ ਨੂੰ। 3-4 ਵਾਰੀ ਲੱਗਿਆ ਰਿਹਾ ਵੀ ਨਹੀਂ ਯੂ ਹੈਵ ਟੂ ਡੂ ਇਟ। ਦਿਨ ਕਹਿੰਦਾ ਤੇਰਾ ਕੈਂਸਲ ਹੋਊਗਾ, ਨਹੀਂ ਹੋਣਾ ਨਹੀਂ। ਮੈਂ ਕਿਹਾ ਨਾ ਹੋਵੇ, ਪਰ ਮੈਂ ਕਿਹਾ ਸਾਡੀ DoorDash ਸਾਨੂੰ ਪਹਿਲਾਂ ਇਹ ਦੱਸਦੀ ਆ ਵੀ ਕਿਸੇ ਨੂੰ ਆਪਣੀ ਈਮੇਲ ਨਹੀਂ ਦੇਣੀ, ਆਪਣਾ ਪਾਸਵਰਡ ਨਹੀਂ ਦੇਣਾ। ਤਾਂ ਮੈਨੂੰ ਉਹਨੇ ਬੋਲਣ ਦਾ ਮੌਕਾ ਨਹੀਂ ਦਿੱਤਾ, ਗਾਲਾਂ ਕੱਢਦਾ ਹੀ ਮੇਰਾ ਫੋਨ ਕੱਟ ਕੇ ਚਲ ਗਿਆ। ਹਾਂਜੀ ਮੈਂ ਫਿਰ ਉਹ ਹਾਂਜੀ ਹਾਂਜੀ ਥੈਂਕ ਯੂ ਭੈਣ ਜੀ ਤੁਹਾਡਾ ਦੱਸਣ ਦਾ ਸਾਰਿਆਂ ਦਾ। ਦੇਖੋ ਜੀ ਹੁਣ DoorDash ਤੇ ਵੀ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਹੁਣ ਤੁਸੀਂ ਛੱਡ ਨਹੀਂ ਸਕਦੇ ਵੀ ਕਿਹੜਾ ਵੀ ਫੀਲਡ ਆ ਜਿੱਥੇ ਉਹ ਪਹੁੰਚ ਨਹੀਂ ਰਹੇ। ਉਹਨਾਂ ਨੇ ਆਵਾਜ਼ ਜੀ ਜੀ ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਮੈਂ ਕਹਿ ਰਿਹਾ ਸੀਗਾ ਵੀ ਉਹਨਾਂ ਨੇ ਕਰਨਾ ਕੀ ਆ, ਤੁਹਾਡਾ ਈਮੇਲ ਪਾਸਵਰਡ ਉਸ ਐਪ ਦੇ ਜ਼ਰੀਏ ਉਹਨਾਂ ਨੇ ਫਿਸ਼ ਕਰ ਲੈਣਾ। ਬਾਅਦ 'ਚ ਤੁਹਾਡੇ ਅਕਾਊਂਟ 'ਚ ਲੌਗਇਨ ਕਰਕੇ ਜਿਹੜੀ ਵੀ ਤੁਹਾਡੀ ਕੋਈ ਮਨੀ ਤੁਹਾਡੇ ਵੱਲ ਤੁਹਾਨੂੰ ਮਿਲਣੀ ਸੀਗੀ, ਉਹ ਉਹਨਾਂ ਨੇ ਆਪਣੇ ਅਕਾਊਂਟ ਦੇ ਵਿੱਚ ਜਿਹੜੀ ਜਮ੍ਹਾਂ ਕਰ ਲੈਣੀ। ਸੋ ਤੁਹਾਡੇ ਸਾਰੇ ਕੰਟੈਕਟ ਉਹਨੇ ਸੇਵ ਕਰ ਲੈਣੇ, ਤਾਂ ਉਹਨਾਂ ਨੂੰ ਨਹੀਂ ਫਿਰ ਈਮੇਲ ਜਾਂ ਫੋਨ ਕਰ ਦੇਣੇ ਆ ਵੀ ਜੀ ਬੰਦਾ ਇੱਥੇ ਅਰੈਸਟ ਹੋ ਗਿਆ। ਹਾਂ ਉਹ ਵੀ ਕਰਦੇ ਆ। ਇੱਕ ਫੇਸਬੁੱਕ ਤੇ ਬਹੁਤ ਤੁਰਦਾ ਆ, ਤੁਹਾਡੀ ਸੇਮ ਆਈਡੀ ਬਣਾ ਕੇ ਲੋਕਾਂ ਦੇ ਕੋਲੋਂ ਜਿਹੜੇ ਆ ਉਹ ਪੈਸੇ ਮੰਗਣ ਲੱਗੇ, ਯਾਰ ਮੈਂ ਇੱਥੇ ਫਸ ਗਿਆ, ਮੈਨੂੰ ਇੰਨੇ ਡਾਲਰ ਘੱਲ ਦੋ, ਏਦਾਂ ਆ। ਇੱਕ ਵਾਰੀ ਤਾਂ ਏਦਾਂ ਹੋਇਆ ਵੀ ਇੱਕ ਬੰਦਾ ਜਿਹੜਾ ਪੂਰਾ ਹੋ ਗਿਆ ਸੀ, ਉਸ ਦੀ ਆਈਡੀ ਉਹਨਾਂ ਨੇ ਕਾਪੀ ਕਰਕੇ ਉਹਨਾਂ ਦੇ ਸਾਥੀਆਂ ਦੇ ਕੋਲੋਂ ਜਿਹੜੇ ਉਹ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਜੋ ਉਹਦੀਆਂ ਫਿਰ ਉਹਨੂੰ ਗਾਲਾਂ ਕੱਢੀਆਂ ਵੀ ਆਹ ਕੀ ਜਿਹੜਾ ਉਹ ਤੁਸੀਂ ਕੰਮ ਕਰਨ ਦੇ ਹੈਗੇ ਆ। ਸੋ ਇਹਨਾਂ ਨੂੰ ਕੋਈ ਸ਼ਰਮ ਨਹੀਂ, ਇਹਨਾਂ ਨੂੰ ਕੋਈ ਹਿਆ ਨਹੀਂ। ਇਹ ਗਾਂਹ ਤੋਂ ਗਾਂਹ ਜਿਹੜੇ ਆ ਸਕੈਮ ਵਾਲੇ ਉਹ ਵੱਧਦੇ ਹੀ ਜਾਂਦੇ ਆ। ਜਿੰਨੇ ਜ਼ਿਆਦਾ ਸੁਚੇਤ ਰਹੋਗੇ ਉਨੇ ਜ਼ਿਆਦਾ ਬਚਾਅ ਰਹੂਗਾ। ਤਾਂ ਅਸੀਂ ਕਹਿੰਦੇ ਹਾਂ ਵੀ ਇੱਕ ਦੂਜੇ ਨਾਲ ਗੱਲ ਕਰਿਆ ਕਰੋ, ਤਾਂ ਜੋ ਲੋਕੀ ਬਚ ਜਾਣ। ਕਈ ਵਾਰੀ ਬੰਦਾ ਚੰਗਾ ਭਲਾ ਪੜ੍ਹਿਆ ਲਿਖਿਆ ਬੰਦਾ ਵੀ ਜਿਹੜਾ ਇਹਦੇ ਦਾਅ ਦੇ ਵਿੱਚ ਆ ਜਾਂਦਾ ਵੀ ਖੌਰੇ ਸੱਚੀ ਇਹ ਸੱਚ ਹੀ ਜਿਹੜਾ ਉਹ ਆਖਰੇ ਹੋਣਗੇ। ਸੁਲੱਖਣ ਸਿੰਘ ਜੀ ਕਰਦੇ ਰਾਜਕਰਮਵੀਰ ਸਿੰਘ ਵੀ ਗਵਰਨਮੈਂਟ ਨੇ ਕੀਤਾ ਆ ਵੀ ਤੁਹਾਡੇ ਜਿਹੜੇ ਬਿੱਲ ਆ ਇਹ ਨਵਾਂ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਗਵਰਨਮੈਂਟ ਪੇ ਕਰ ਰਹੀ ਹੈਗੀ ਆ, ਤਾਂ ਕਰਕੇ ਅਸੀਂ ਉਧਰੋਂ ਰੀਇੰਬਰਸ ਕਰਨਾ। ਸੋ ਬੰਦਾ ਸੋਚਣ ਲੱਗ ਪੈਂਦਾ ਜੀ। ਸੁਲੱਖਣ ਸਿੰਘ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਾਲਾਂ ਤੇ ਪੈਸੇ ਬਹੁਤ ਹੀ ਆਉਂਦੀਆਂ ਅਡੋਡੀ ਢੰਗ ਤੇ। ਮੈਨੂੰ 3 ਵਾਰ ਕਾਲਾਂ ਹੁਣ ਜਿਹੜੀ ਆਪਣੀ WhatsApp ਦੀ ਐਪ ਹੁੰਦੀ ਹੈ ਉੱਪਰ ਆਪਣੇ ਕਾਲ ਆ ਚੁੱਕੀ ਹੈ, ਮੈਸੇਜ ਆਉਂਦਾ ਉਹਦੇ ਉੱਪਰ, ਤੇ ਜਿਹੜਾ ਉਹਦੇ ਉੱਪਰ ਨੰਬਰ ਆਉਂਦਾ ਹੈਗਾ ਉਹਦੇ ਉੱਪਰ ਉਹਨਾਂ ਲਿਖਿਆ ਆਉਂਦਾ ਹੈਗਾ ਮੈਂ ਤੁਹਾਨੂੰ ਜੀ ਇਹਨਾਂ ਲੌਂਗ ਟਾਈਮ ਹੋ ਗਿਆ ਮਿਲਿਆ ਨਹੀਂ, ਤੁਸੀਂ ਮੈਨੂੰ ਮਿਲੋ, ਮੈਨੂੰ ਕਾਲ ਕਰੋ। 3 ਕਾਲ ਆ ਚੁੱਕੀਆਂ ਨੇ, ਕਾਲਾਂ ਇਸੇ ਤਰ੍ਹਾਂ ਮੇਰੇ ਆ ਚੁੱਕੀਆਂ ਨੇ। ਜਿਹੜੀ ਆਪਣੀ WhatsApp ਦੀ ਐਪ ਹੁੰਦੀ ਆ ਉਹਦੇ ਉੱਪਰ ਉਹ ਪਹੁੰਚ ਚੁੱਕਿਆ ਜੀ ਅੱਜ ਕੱਲ੍ਹ ਹੁਣ ਜੀ। ਹਾਂਜੀ ਸੋ ਇਹਦੇ ਵੀ ਮਾੜਾ ਮੋਟਾ ਰੱਖਣਾ ਗੱਲਾਂ ਆਉਂਦੀਆਂ WhatsApp ਦੇ ਉੱਪਰ ਜਾਂ ਕੋਈ ਮੈਸੇਜ ਆਉਂਦਾ ਹੈ, ਸੋ ਉਹਦਾ ਵੀ ਥੋੜ੍ਹਾ ਖਿਆਲ ਰੱਖ ਕੇ ਚੱਲਿਆ ਜਾਵੇ। ਓਕੇ ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਥੈਂਕ ਯੂ ਜੀ। ਸੋ ਬਿਲਕੁਲ ਹਰ ਇੱਕ ਪਾਸੋਂ ਜਿਹੜਾ ਹਰਜੋਤ ਸਿੰਘ ਜੀ ਇਹ ਲੋਕਾਂ ਨੂੰ ਸਕੈਮ ਕਰਨ ਦੇ ਵਿੱਚ ਲੱਗੇ ਹੋਏ ਨੇ। ਸੋ ਸੁਚੇਤ ਰਹੋ, ਸਤਰਕ ਰਹੋ, ਤਾਂ ਜੋ ਤੁਸੀਂ ਆਪਣੇ ਆਪ ਨੂੰ, ਆਪਣੀ ਮਿਹਨਤ ਦੀ ਕਮਾਈ ਆ ਉਸ ਨੂੰ ਬਚਾਓ। ਇੱਕ ਤਾਂ ਵੈਸੇ ਹੀ ਜਿਹੜਾ ਹਰਜੋਤ ਸਿੰਘ ਜੀ ਬੰਦਾ ਪਾਗਲ ਹੋ ਜਾਂਦਾ ਵੀ ਆ ਕੀ ਹੋਈ ਜਾਂਦਾ ਮੇਰੇ ਨਾਲ, BP ਉਦਾਂ ਹੀ ਤਾਂ ਕਰ ਲੈਂਦਾ ਆ। ਸਭ ਨੂੰ ਪਤਾ ਆ ਵੀ ਅੱਜ ਕੱਲ੍ਹ ਉਦਾਂ ਹੀ ਸਟ੍ਰੈਸ ਨੇ ਜਿਹੜਾ ਦੁਨੀਆ ਨੂੰ ਮਾਰਿਆ ਹੋਇਆ ਆ। ਅਗਲੇ ਕਾਲਰ ਨੇ ਗੁਰਮੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਨਾ ਇਹ ਜਿਹੜਾ ਸਪੈਮ ਰਿਸਕ ਹੈ, ਜਿੱਦਾਂ ਮੇਰੇ ਦੋਸਤ ਨੂੰ ਏਦਾਂ ਕਾਲਾਂ ਬਹੁਤ ਆਉਣੀਆਂ ਸੀਗੀਆਂ ਤੇ ਮੈਨੂੰ ਵੀ ਆਉਣੀਆਂ ਉੱਦਾਂ, ਪਰ ਉਹ ਨਾ ਸਪੈਮ ਰਿਸਕ ਵਾਲੀ ਕਾਲ ਦੇ ਉੱਤੇ ਜ਼ਿਆਦਾ ਉਹਨੂੰ ਗਾਲੀ ਗਲੋਚ ਕੀਤਾ, ਤਾਂ ਹੁਣ ਉਹਨਾਂ ਨੇ ਪਤਾ ਨਹੀਂ ਕੀ ਸਿਸਟਮ ਕਿੱਦਾਂ ਦਾ ਲਾਤਾ। ਉਹ ਜਿਸ ਵੀ ਬੰਦੇ ਨੂੰ ਕਾਲ ਕਰਦਾ ਹੈ ਤਾਂ ਉਹਦੀ ਜਿਹੜੀ ਕਾਲ ਆ ਉਹ ਸਪੈਮ ਰਿਸਕ ਹੀ ਲਿਖ ਕੇ ਆਉਂਦੀ ਆ। ਜਿੱਦਾਂ ਪਤਾ ਨਹੀਂ ਕੀ ਕਰ ਦਿੱਤਾ ਆ। 20 ਦਿਨ ਹੋ ਗਏ ਆ, 20 ਦਿਨਾਂ ਦੀ ਜਾਣੀ ਜਿੱਦਾਂ ਹੁਣ ਮੈਨੂੰ ਕਾਲ ਕਰਨੀ ਆ ਤਾਂ ਮੈਨੂੰ ਉਹਦੇ ਉੱਤੇ ਮੂਹਰੇ ਸ਼ੋ ਹੋਈ ਜਾਂਦਾ ਸਪੈਮ ਰਿਸਕ, ਕਾਲ ਉਹਦੀ ਆ। ਹਾਂਜੀ ਜੀ
ਜੀ ਹੁਣ ਕੰਪਨੀ ਵਾਲਿਆਂ ਨੂੰ ਵੀ ਕਿਹਾ ਹੈਗਾ, ਉਹਨਾਂ ਨੇ ਹੱਲੇ ਤੱਕ ਉਹ ਸੈੱਟ ਨਹੀਂ ਕੀਤੀ ਹੈਗੀ, ਜਿੱਦਾਂ ਪਤਾ ਨਹੀਂ ਕੀ ਗੱਲ ਹੋਈ ਜਾਣੀ ਕਿ। ਜੀ। ਤੇ ਬਹੁਤ ਪ੍ਰੋਬਲਮ ਹੈ ਜੀ ਇਹਦੀ ਸਪੈਮ ਰਿਸਕ ਦੀ। ਸੋ ਸਾਡੇ ਬਿਲਕੁਲ ਤਾਂ ਇੱਥੇ ਘਰ ਆ ਗਏ ਸੀਗੇ, ਜਿੱਦਾਂ ਜਿਹੜੇ ਆ ਬਿੱਲ ਮਾਫ ਕਰਨ ਵਾਲੇ, ਉਹ ਵੀ ਘਰ ਆ ਗਿਆ ਸੀ। ਇੱਕ ਕਾਲਾ ਜਿਹਾ ਬੰਦਾ ਸੀਗਾ, ਗਲ ਚੋਂ ਉਹ ਪਾਇਆ ਸੀਗਾ ਨੰਬਰ, ਨੇਮ ਪਲੇਟ ਜੀ ਕੁਛ ID ਜਿਹੀ, ਤਾਂ ਉਹ ਕਹਿੰਦਾ ਸੀਗਾ ਕਿ 70% ਮਾਫ ਕਰ ਦਿੰਦੇ। ਮੈਂ ਕਿਹਾ ਨਹੀਂ, ਸਾਨੂੰ ਨਹੀਂ ਚਾਹੀਦਾ ਹੈਗਾ। ਇੱਥੇ ਲਿਵਿੰਗਸਟਨ ਤੋਂ ਮੈਂ ਬੋਲਦਾ ਆ, ਕੈਲੀਫੋਰਨੀਆ ਤੋਂ। ਅੱਛਾ ਜੀ। ਹਾਂਜੀ, ਇੱਥੇ 3 ਕੁ ਮਹੀਨੇ ਪਹਿਲਾਂ ਆ ਕੇ ਗਿਆ ਜੀ। ਸੋ ਹੁਣ ਦੇਖ ਲਓ, ਉਹ ਫਿਰ ਸਪੈਮ ਵਾਲਾ ਤਾਂ ਉਹਨੇ ਬਲੌਕ ਕਰਤੀਆਂ ਉਹਨਾਂ ਦੇ ਵਿੱਚ ਜਾ ਕੇ। ਸੋ ਬੜਾ ਔਖਾ ਕੰਮ ਨਹੀਂ। ਸੋ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਵੀ ਕਾਲ ਜ਼ਰੂਰ ਚੱਕੋ ਤੁਸੀਂ, ਜਿਹਦੀ ਵੀ ਕਾਲ ਆਉਂਦੀ ਆ, ਤੇ ਪਰ ਬਾਅਦ ਜੇ ਚ ਉਹਨੂੰ ਤੁਹਾਨੂੰ ਪਤਾ ਰਿਪੋਰਟ ਲੱਗਦਾ ਵੀ ਕਰੋ। ਸਪੈਮ ਆ, ਫਿਰ ਉਹ ਉਹਨੂੰ ਬੰਦ ਨੰਬਰ ਨੂੰ ਰਿਪੋਰਟ ਕਰੋ। ਗੱਲ ਕੀ ਆ ਹਰਜੋਤ ਸਿੰਘ ਜੀ, ਆਪਾਂ ਕਹਿੰਦੇ ਆ ਵੀ ਯਾਰ ਛੱਡ ਪਰਾਂ, ਆਪਣੇ ਕੋਲ ਕਿੱਥੇ ਟਾਈਮ ਇੰਨਾ ਆ। ਪਰ ਜੇ ਉਹ ਨੰਬਰਸ ਜਿੰਨੇ ਜਲਦੀ ਰਿਪੋਰਟ ਕਰਦੇ ਜਾਓਗੇ, ਉਨੀ ਜਲਦੀ ਉਹਨਾਂ ਦੇ ਨਾਵਾਂ ਦੇ ਉੱਤੇ ਫਿਰ ਸਪੈਮ ਰਿਸਕ, ਸਕੈਮ ਰਿਸਕ ਜਿਹੜਾ ਆ ਉਹ ਆਉਂਦਾ ਜਾਵੇਗਾ। ਇਸ ਲਈ ਜਿਹੜਾ ਉਹ ਵੱਧ ਤੋਂ ਵੱਧ ਤੁਸੀਂ ਰਿਪੋਰਟ ਕਰਨਾ ਆ। FTC ਜਿਹੜਾ ਫੈਡਰਲ ਟ੍ਰੇਡ ਕਮਿਸ਼ਨ ਹੈਗਾ ਆ, ਉਹਦਾ ਕੰਜ਼ਿਊਮਰ ਦੇ ਸੈਕਸ਼ਨ 'ਚ ਜਾ ਕੇ ਰਿਪੋਰਟ ਫਰਾਡ, ਰਿਪੋਰਟ ਆਈਡੈਂਟੀਟੀ ਥੈਫਟ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰ ਸਕਦੇ ਆ। ਤਾਂ ਉਹਨਾਂ ਦਾ ਟੈਲੀਫੋਨ ਨੰਬਰ ਵੀ ਆ, ਨੋਟ ਕਰ ਲਓ। ਸੋ ਇਹ ਸਾਰੀਆਂ ਜਿਹੜੀਆਂ ਸਪੈਮ ਕਾਲਸ, ਸਪੈਮ ਟੈਕਸਟ, ਸਪੈਮ ਈਮੇਲਸ ਆਉਂਦੀਆਂ, ਇਹਨੂੰ ਤੁਸੀਂ ਰਿਪੋਰਟ ਕਰ ਸਕਦੇ ਹੋ। US ਗਵਰਨਮੈਂਟ ਦੀ ਡਿਪਾਰਟਮੈਂਟ ਆ, ਫੈਡਰਲ ਟ੍ਰੇਡ ਕਮਿਊਨੀਕੇਸ਼ਨ, FCC ਦਾ। ਉਹਨਾਂ ਦਾ ਨੰਬਰ ਹੈਗਾ 1-877-382-4357, 1-877-382-4357। ਜਿਹੜੇ ਨੰਬਰ ਤੋਂ ਕਾਲ ਆਈ ਹੈ ਨਾ, ਉਹ ਨੰਬਰ ਉਹਨਾਂ ਨੂੰ ਦੱਸ ਸਕਦੇ ਵੀ ਸਪੈਮ ਕਾਲਾਂ ਕਰਦੇ ਆ। ਸੋ ਉਹ ਬਲੌਕ ਤਾਂ ਕਰ ਦੂਗੇ, ਉਹ ਉਹਨਾਂ ਦੇ ਪਿੱਛੇ ਜਾਊਗੇ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਗੂਗਲ ਤੋਂ ਬਾਰ-ਬਾਰ ਨੰਬਰ ਹੋਰ ਲੈ ਲੈਂਦੇ ਹੈਗੇ ਜੀ ਆ। ਬਿਲਕੁਲ। ਤੇ ਜਿਹੜੇ ਸਰੋਤੇ, ਤੁਸੀਂ ਸਾਡੇ ਨਾਲ ਇਦਾਂ ਹੀ ਹੋਲਡ ਤੇ ਬੜੇ ਰਹਿਣਾ, ਆਪਾਂ ਤੁਹਾਡੀਆਂ ਕਾਲਸ ਵੀ ਲਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ, ਜਲਦੀ ਅਸੀਂ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਪ੍ਰੋਗਰਾਮ ਸਾਂਝੀ ਸਾਥ ਇਦਾਂ ਹੀ ਚੱਲਦਾ ਰਹੇਗਾ। ਤੇ ਸਕੈਮਸ ਦੇ ਉੱਤੇ ਜਿਹੜੀਆਂ ਅੱਜ ਕੱਲ੍ਹ ਆ ਰਹੀਆਂ ਸਕੈਮ ਕਾਲਸ, ਉਹ ਟੌਪਿਕ ਅੱਜ ਦਾ ਚੱਲ ਰਿਹਾ। ਤੇ ਤੁਹਾਡੀਆਂ ਜਿਹੜੀਆਂ ਕਾਲਸ, ਜਿਹੜੇ ਸਰੋਤੇ ਆ, ਹੋਲਡ ਤੇ ਬਣੇ ਰਹੋ। ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350 AM.
Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਸਾਂਝੀ ਸੱਤ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਸੋ ਸਰੋਤਿਓ, ਅੱਜ ਦਾ ਜਿਹੜੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਠੱਗੀ ਦਾ ਸ਼ਿਕਾਰ ਜਿਹੜਾ ਉਹ ਸਕੈਮਰਸ ਆ ਉਹ ਕਰ ਰਹੇ ਆ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਨੇ, ਤਰ੍ਹਾਂ ਦੀਆਂ ਜਿਹੜੀਆਂ ਸਕੈਮ ਕਾਲਸ ਆ ਉਹ ਕਰ ਰਹੇ ਆ, ਤੇ ਲੋਕ ਆਪੋ ਆਪਣੀ ਹੱਡਬੀਤੀ ਜਿਹੜੀ ਉਹ ਦੱਸ ਰਹੇ ਆ ਕਿੱਦਾਂ ਉਹ ਕਰਦੇ ਨੇ, ਕਿੱਦਾਂ ਦੀਆਂ ਉਹਨਾਂ ਨੂੰ ਜਿਹੜੀਆਂ ਉਹ ਕਾਲਸ ਆਉਂਦੀਆਂ ਆ। ਤੁਸੀਂ ਵੀ ਜਿਹੜਾ ਜੀ ਕਾਲ ਕਰ ਸਕਦੇ ਹੋ 408 272 52 100 ਦੇ ਉੱਤੇ। ਆਪਣੇ ਅਗਲੇ ਕਾਲਰ ਹਰਜੋਤ ਸਿੰਘ ਜੀ ਜੁੜੇ ਨੇ, ਬਲਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਕਾਲਾਂ ਤਾਂ ਆਪਾਂ ਸਾਰਿਆਂ ਨੂੰ ਹੀ ਆਉਂਦੀਆਂ ਤਕਰੀਬਨ ਤੇ ਇੱਕ ਦਿਨ ਇਵੇਂ ਹੀ ਮੁੰਡਾ ਕਾਲ ਮੈਨੂੰ ਕਰੀ ਜਾਵੇ। ਮੈਂ ਕਿਹਾ ਵੀ ਇਹ ਕਦੇ ਕਿਸੇ ਹੋਰ ਦਾ ਵੀ ਐਵੇਂ ਬਿੱਲ ਮਾਫ ਕਰਾਇਆ ਕਿ ਨਹੀਂ? ਕਹਿੰਦਾ ਵੀ ਬਹੁਤ ਕਰਾਉਂਦੇ ਲੋਕ। ਮੈਂ ਕਿਹਾ ਵੀ ਜਿਹਦਾ ਕਰਾਇਆ ਉਹਦਾ ਨੰਬਰ ਦੇ। ਉਹਨੇ ਮੈਨੂੰ ਚੱਕ ਕੇ ਤੇ ਸੈਕਰਾਮੈਂਟੋ ਕਿਸੇ ਦਾ ਨੰਬਰ ਦਿੱਤਾ। ਜਦੋਂ ਮੈਂ ਉਸ ਨੰਬਰ ਤੇ ਕਾਲ ਕੀਤੀ ਤੇ ਉਹੋ ਹੀ ਬੰਦਾ ਮੂੰਹ ਦੇ ਵਿੱਚ ਕੋਈ ਚੀਜ਼ ਪਾ ਕੇ, ਜਾਣੀ ਆਪਦੀ ਆਵਾਜ਼ ਚੇਂਜ ਕਰਕੇ ਤੇ ਮੇਰੇ ਨਾਲ ਗੱਲ ਕਰਨ ਲੱਗ ਪਿਆ। ਮੈਨੂੰ ਕਹਿੰਦਾ ਪਹਿਲੋਂ ਤਾਂ ਆਏ ਉਹਨੇ ਫੀਲ ਕਰਾਇਆ ਵੀ ਮੈਂ ਸੁੱਤਾ ਪਿਆ, ਵੀ ਰਾਤ ਦੀ ਸ਼ਿਫਟ ਲਾ ਕੇ ਆਇਆ, ਤੇ ਕਹਿੰਦਾ ਯਾਰ ਤੂੰ ਮੈਨੂੰ ਸੁੱਤੇ ਪਏ ਨੂੰ ਉਠਾਤਾ। ਮੈਨੂੰ ਉਹ ਜਿਹੜੇ ਨੇ ਉਹਨੇ ਨਾਮ ਦੱਸਿਆ ਸੀ ਆਪਦਾ, ਗੁਰਦੀਪ ਨੇ ਨੰਬਰ ਦਿੱਤਾ। ਉਹ ਮੈਂ ਇਹਨੂੰ ਕਿਹਾ ਵੀ ਗੁਰਦੀਪ ਨੇ ਨੰਬਰ ਦਿੱਤਾ, ਤੇ ਮੈਨੂੰ ਕਹਿੰਦਾ ਵੀ ਤੂੰ ਮੇਰੀ ਨੀਂਦ ਖਰਾਬ ਕਰਤੀ। ਮੈਂ ਕਿਹਾ ਯਾਰ ਵੀ ਚਲ ਮਾਫ ਕਰ ਤੇ, ਪਰ ਉਹ ਆਂਦਾ ਪਹਿਲੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਉਹਨੇ ਕੁੱਤੇ ਨੇ ਨੰਬਰ ਦਿੱਤਾ ਤੇਰਾ, ਤੇ ਇਸ ਕਰਕੇ ਮੈਂ ਤਾਂ ਕੀਤਾ। ਉਹ ਕਹਿੰਦਾ ਕੋਈ ਬਿੱਲ ਬੁੱਲ ਮਾਫ ਕਰਾਉਣੇ ਆ, ਤੇ ਮੈਂ ਤਾਂ ਤੈਨੂੰ ਪੁੱਛਿਆ। ਫੇਰ ਵਾਹਵਾ ਗਾਲਾਂ ਗੂਲਾਂ ਮੈਂ ਵੀ ਚੰਗੀਆਂ ਕੱਢੀਆਂ ਉਹਦੇ ਮੂੰਹ ਤੇ। ਉਸੇ ਨੂੰ ਮੁੰਡੇ ਜਿਹਨੇ ਕਾਲ ਕਰਵਾਈ ਸੀ, ਅੱਛਾ ਸੁਣਦਾ ਤਾਂ ਉਹੀ ਆਪ ਹੀ ਸੀ। ਫੇਰ ਦੁਬਾਰਾ ਤੇ ਉਸੇ ਦੀ ਕਾਲ ਆ ਗਈ, ਤੇ ਮੈਨੂੰ ਆਦਾ ਕਿਵੇਂ ਗੱਲ ਬਣੀ ਉੱਧਰ? ਮੈਂ ਕਿਹਾ ਵੀ ਪਹਿਲੋਂ ਤਾਂ ਉਹਨੇ ਮੈਨੂੰ ਗਾਲਾਂ ਕੱਢੀਆਂ, ਤੇ ਫੇਰ ਕੱਢੀਆਂ ਉਹਨੇ ਤੈਨੂੰ ਜਿੰਨੀਆਂ ਕੁ ਨੇ 2-4 ਆਪਦੇ ਕੋਲੋਂ ਵੀ ਕੱਢਤੀਆਂ। ਮੈਂ ਕਿਹਾ ਵੀ ਉਹਨੇ ਐਂ ਕੀਤਾ ਜਾਣੀ ਗਾਲਾਂ ਦੋਨਾਂ ਪਾਸਿਆਂ ਤੋਂ ਉਹਨੂੰ ਹੀ ਦੇ ਦਿੱਤੀਆਂ। ਮੁੜ ਕੇ ਚੁੱਪ ਕਰਕੇ ਫੋਨ ਕੱਟ ਗਿਆ। ਇੱਕ ਦਿਨ ਐਵੇਂ ਕੀ ਹੋਇਆ, ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਇਹਨੇ ਦੋਹੀ ਪਾਸੇ ਵਰਤਿਆ। ਇੱਕ ਦਿਨ ਕੀ ਹੋਇਆ, ਮੈਨੂੰ ਕਹਿੰਦਾ ਤੇਰੀ ਲਾਟਰੀ ਨਿਕਲ ਆਈ ਆ। ਤੇ ਮੈਂ ਕਿਹਾ ਵੀ ਲਾਟਰੀ ਨਿਕਲ ਆਈ ਤੇ ਕੰਗਰਚੂਲੇਸ਼ਨ। ਕਹਿੰਦਾ ਜੀ ਕੰਗਰਚੂਲੇਸ਼ਨ। ਮੈਨੂੰ ਕਹਿੰਦਾ ਫਿਰ ਹੁਣ ਇਹਨਾਂ ਪੈਸਿਆਂ ਦਾ ਕੀ ਕਰਨਾ? ਮੈਂ ਕਿਹਾ ਪੈਸੇ ਤੇ ਯਾਰ ਸਾਡੇ ਤੋਂ ਆਪਦੇ ਨੀ ਅੱਗੇ ਸੂਦ ਆਉਂਦੇ ਸੀ, ਇਹਨਾਂ ਨੂੰ ਇੰਨੇ ਨੂੰ ਕੀ ਕਰਾਂਗੇ? ਇਉਂ ਕਰੋ, ਇਹਨੂੰ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਲੋਕ ਬਹੁਤ ਭੁੱਖੇ ਮਰਦੇ ਵਿਚਾਰੇ ਗਰੀਬੀ ਦੇ ਨਾਲ। ਸਾਰਿਆਂ ਦੇ ਘਰ ਬਣਾ ਦਿਓ, ਸਾਡੇ ਵੱਲੋਂ ਤੁਹਾਨੂੰ ਫੁੱਲ ਇਜਾਜ਼ਤ ਆ। 3 ਜਾਣੇ ਸੀ, ਤਿੰਨੇ ਪਰ ਲੱਗ ਪਏ ਹਿੰਦੀ ਚ ਗਾਲਾਂ ਕੱਢਣ। ਮੇਰੀ ਤਾਂ ਉਹਨਾਂ ਨੇ ਆਵਾਜ਼ ਨਹੀਂ ਸੁਣੀ। ਉਹਨਾਂ ਨੇ ਆਪਦਾ ਸਾਰਾ ਕੁਝ ਮੇਰੇ ਉੱਤੇ ਭੜਾਸ ਕੱਢ ਲਈ ਉਹਨਾਂ ਨੇ। ਪੂਰੀ ਭੜਾਸ ਕੱਢ ਲਈ, ਜਾਣੀ ਉਹ ਤਰੀਕੇ ਬਹੁਤ ਵਰਤੇ। ਮੈਂ ਤਾਂ ਹੁਣ ਇਉਂ ਕਰਦਾ ਹੁੰਦਾ ਜਦੋਂ ਕੰਮ ਤੇ ਹੋਈਏ ਵੀ ਹੁਣ ਕਈ ਵਾਰੀ ਬੰਦਾ ਊਂ ਹੀ ਵਿਹਲਾ ਜਿਹਾ ਹੁੰਦਾ। ਮੈਂ ਕਹਿੰਦਾ ਚਲੋ ਆ ਗਈ ਹੁਣ ਕਾਲ ਲਓ, ਇਹਨਾਂ ਦਾ ਲਾਉਂਦੇ ਅੱਧਾ ਘੰਟਾ। ਨਾ ਉਹਨਾਂ ਦੇ ਕੋਲ ਪੱਲੇ ਪਾਓ, ਨਾ ਉਹਨਾਂ ਨੂੰ ਕੁਛ ਦਿਓ। ਉਹਨਾਂ ਦਾ ਟਾਈਮ ਹੀ ਸਪੈਂਡ ਕਰੀਓ ਕੀ ਤੇ ਆਪੇ ਹਥਿਆਰ ਦਿੱਤੇ ਜਾਣਗੇ। ਜੀ ਵਾਕਈ ਥੈਂਕ ਯੂ ਬਲਵੰਤ ਜੀ, ਬਹੁਤ ਵਧੀਆ। ਬਚਾ ਸਕਦੇ ਇਹਦੇ ਵਿੱਚ। ਮੈਂ ਵੀ ਤੁਹਾਡੇ ਰੇਡੀਓ ਤੇ ਸੁਣਿਆ ਸੀ ਕਿ ਤੁਸੀਂ ਕਿਹਾ ਵੀ ਇਹਨਾਂ ਦਾ ਟਾਈਮ ਕਈ ਵਾਰੀ ਕਰਦੇ ਕਰਨਗੇ, ਕਿਉਂ ਇਹਨਾਂ ਦਾ ਮੱਥਾ ਮਰੀ ਜਾਂਦੇ। ਮੈਂ ਕਿਹਾ ਕਿਸੇ ਦਾ ਭਲਾ ਕਰ ਰਹੇ ਆਪਾਂ, ਇਹਨਾਂ ਦਾ ਟਾਈਮ ਖਰਾਬ ਕਰ ਦਿਓ ਹੋਰ ਹੀ ਪਾਸੇ ਨੂੰ। ਇੱਕ ਦਿਨ ਮੈਨੂੰ ਉਹਦਾ ਮੈਂ ਕਿਹਾ ਚੱਲ ਯਾਰ ਇਹ ਕੰਮ ਕਰ ਵੀ ਮੇਰਾ, ਸਾਡੇ ਮੁੰਡੇ ਨੇ ਘੜੀ ਲੈਣੀ ਰੋਲੈਕਸ ਦੀ, ਉਹਦੀ ਕੀਮਤ ਹੈਗੀ 20,000। ਤੇ ਮੈਨੂੰ ਦੱਸ ਕਿਹੜੇ ਸਟੋਰ ਤੇ ਮੈਂ ਜਾਣਾ, ਉੱਥੇ ਤੂੰ ਮੈਨੂੰ ਘੜੀ ਲੈ ਦੀ 20,000 ਦੀ। ਤੇ ਜਦੋਂ ਉਹ ਘੜੀ ਲੈ ਲਈ, ਫੇਰ ਤੈਨੂੰ 10,000 ਜਿੱਥੇ ਕਮੇ ਉੱਥੇ ਪਾਇਆ। ਮੈਨੂੰ ਕਹਿੰਦਾ ਆਏ ਕਿਵੇਂ ਹੋ ਜਾਂਦਾ? ਮੈਂ ਕਿਹਾ ਤੁਹਾਡੇ ਕੋਲ ਪੈਸੇ ਵਾਧੂ ਵੋਚਰ ਤੁਹਾਡੇ ਕੋਲ, ਉਹ ਵੋਚਰ ਕਹਿੰਦੇ ਵੀ ਸਾਡੇ ਕੋਲ ਆਏ ਆ, ਉਹ ਅਸੀਂ ਵਰਤਣੇ ਆ, ਨਹੀਂ ਉਹ ਐਕਸਪਾਇਰ ਹੋ ਜਾਣੇ ਆ। ਤੇ ਅਸੀਂ ਕਿਹਾ ਨਾਲੇ ਤੁਹਾਡੇ ਉਹ ਕੰਮ ਆ ਜਾਣਗੇ, ਤੇ ਜਾਂ ਤੁਸੀਂ ਔਖੇ ਜਿਹੇ ਹੁੰਦੇ ਆ, ਸਾਨੂੰ ਵੀ ਵੋਚਰਾਂ ਵਾਲੇ ਦੱਸ ਦਿਓ ਕਿੱਥੋਂ ਮਿਲਦੇ, ਹੀ ਆਪੇ ਲੈ ਕੇ ਆਪਦਾ ਸਾਰ ਲਿਆ ਕਰਾਂਗੇ। ਥੈਂਕ ਯੂ ਬਲਵੰਤ ਜੀ, ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਸੋ ਨਹੀਂ ਬਿਲਕੁਲ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਆਖੀ ਨਾ, ਤੁਸੀਂ ਇਹਨਾਂ ਸਕੈਮਰਸ ਦਾ ਜਿੰਨਾ ਟਾਈਮ ਵੇਸਟ ਕਰੋਗੇ ਉਨੇ ਹੀ ਲੋਕ ਜਿਹੜੇ ਉਹ ਬਚਣਗੇ। ਮਿਲੀਅਨਸ ਆਫ ਡਾਲਰ ਦੀ ਠੱਗੀ ਹਰ ਮਹੀਨੇ
ਅਮਰੀਕਾ ਦੇ ਵਿੱਚ ਲੋਕਾਂ ਦੀ ਹਾਰਡ ਅਰਨਡ ਮਨੀ ਨੂੰ ਇਹ ਠੱਗ ਕੇ ਲੈ ਜਾਂਦੇ ਨੇ ਇਹ ਸਕੈਮਰਸ। ਸੋ ਕਹਿੰਦੇ ਵੀ 4 ਚੀਜ਼ਾਂ ਦਾ ਧਿਆਨ ਰੱਖੋ, ਤੁਹਾਨੂੰ ਕਦੋਂ ਲੱਗੂਗਾ ਵੀ ਇਹ ਸਕੈਮ ਕਾਲ ਆ। ਇੱਕ ਤਾਂ ਜਦੋਂ ਤੁਹਾਨੂੰ ਇਹ ਲੱਗੇ ਵੀ ਅਸੀਂ ਕਿਸੇ ਆਰਗੇਨਾਈਜੇਸ਼ਨ ਤੋਂ ਪ੍ਰਟੈਂਡ ਕਰਦੇ ਆ ਕਾਲ ਕਰਨ ਦੀ, ਵੀ ਅਸੀਂ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਤੋਂ ਆ, IRS ਤੋਂ ਆ, ਮੈਡੀਕੇਅਰ ਤੋਂ ਆ, ਯੂਟਿਲਿਟੀ ਕੰਪਨੀ ਆ, ਟੈਕ ਕੰਪਨੀ ਆ, ਕਈ ਵਾਰੀ ਚੈਰਿਟੀ ਦੇ ਨਾਂ ਤੇ ਵੀ ਮੰਗਣ ਲੱਗ ਜਾਂਦੇ ਆ। ਇੱਥੋਂ ਤੱਕ ਕਿ ਵੀ ਪੁਲਿਸ ਵਾਲੇ ਤਾਂ ਜਿੱਦਾਂ ਬਾਹਰ ਹੀ ਖੜੇ ਹੁੰਦੇ ਆ ਨਾ, ਵੀ ਨਾ ਦਿੱਤੇ ਪੈਸੇ ਤਾਂ ਜਿਹੜੇ ਚੋਰੀ ਕਰ ਜਾਣੇ ਆ। ਸਕੈਮਰਸ ਨੇ ਜ਼ਿਆਦਾਤਰ ਕਹਿਣਾ ਵੀ ਜਾਂ ਤਾਂ ਤੁਹਾਨੂੰ ਕੋਈ ਦਿੱਕਤ ਆ, ਤੁਹਾਡੇ ਜਿਹੜੇ ਕਿਸੇ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਆ, ਤੇ ਜਾਂ ਤੁਸੀਂ ਕੁਛ ਜਿਹੜਾ ਜਿੱਤ ਗਏ ਆ, ਤੇ ਜਾਂ ਫਿਰ ਇਹ ਕਹਿਣਗੇ ਵੀ ਤੁਹਾਡੇ ਕੰਪਿਊਟਰ ਦੇ ਵਿੱਚ ਵਾਇਰਸ ਆ, ਤੁਸੀਂ IRS ਨੂੰ ਉਹ ਕਰਦੇ ਆ, ਤੁਹਾਡੀ ਫੈਮਿਲੀ 'ਚ ਕੋਈ ਐਮਰਜੈਂਸੀ ਆ। ਤੇ ਤੀਜੀ ਚੀਜ਼ ਹੁੰਦੀ ਹੈ ਵੀ ਤੁਹਾਡੇ ਤੇ ਦਬਾਅ ਬਹੁਤ ਪਾਉਣਗੇ, ਹੁਣੇ ਹੀ ਇਹ ਕੰਮ ਕਰੋ, ਐਕਟ ਕਰੋ ਇਮੀਡੀਏਟਲੀ, ਇੱਥੇ ਜਾਓ, ਵੈਸਟਰਨ ਯੂਨੀਅਨ ਕਰੋ, ਇਹ ਕਰੋ, ਐਪਲ ਦੇ ਕਾਰਡ ਲੈ ਕੇ ਦਿਓ, ਤੁਸੀਂ ਗ੍ਰੀਨ ਕਾਰਡ ਲੈ ਕੇ ਦਿਓ, ਉਹ ਗ੍ਰੀਨ ਡਾਟ ਕਾਰਡ, ਹੋਰ ਪਤਾ ਨਹੀਂ ਕਈ ਤਰ੍ਹਾਂ ਦੇ ਜਿਹੜੇ ਕੈਸ਼ ਕਾਰਡਸ ਆ, ਉਹ ਲੈਣ ਦੀ ਤੁਹਾਨੂੰ ਗੱਲ ਕਰਦੇ ਆ ਵੀ ਜੇ ਕਿਤੇ ਫੋਨ ਕੱਟਿਆ ਤੇ ਖੌਰੇ ਤੁਹਾਡੇ ਸਿਰ ਦੇ ਉੱਤੇ ਨਾਲ ਹੀ ਕੋਈ ਡਿੱਗ ਪੈਣਾ ਆ, ਕੁਛ ਵੱਟਾ ਡਿੱਗ ਪੈਣਾ ਜਾਂ ਡਿੱਗ ਪੈਣਾ ਕੁਛ। ਸੋ ਉਹ ਬਹੁਤ ਪ੍ਰੈਸ਼ਰ ਪਾਉਂਦੇ ਆ। ਤੇ ਚੌਥੇ ਨੰਬਰ ਤੇ ਇਸੇ ਦੇ ਵਿੱਚ ਹੀ ਆ ਵੀ ਤੁਹਾਨੂੰ ਮਨੀ ਟ੍ਰਾਂਸਫਰ ਕਰਨ ਨੂੰ ਜਿਹੜਾ ਉਹ ਆਖਣਗੇ। ਇਹ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਚੀਜ਼ ਏਦਾਂ ਲੱਗਦੀ ਆ ਤਾਂ ਇਹ ਫਿਰ ਤੁਸੀਂ ਸਮਝ ਲਓ ਵੀ ਇਹ ਸਕੈਮ ਕਾਲ ਆ। ਆਪਣੇ ਬਜ਼ੁਰਗਾਂ ਨੂੰ, ਪੜ੍ਹੇ ਲਿਖੇ ਆ ਜਿੱਦਾਂ ਵੀ ਆ, ਨੌਜਵਾਨ ਵੀ ਆ, ਸਾਰਿਆਂ ਨੂੰ ਇਹਨਾਂ ਸਕੈਮਸ ਦੇ ਬਾਰੇ ਦੱਸੋ ਤਾਂ ਜੋ ਇਸ ਤੋਂ ਵੱਧ ਬਚ ਕੇ ਰਹਿਣ। ਜੀ ਬਿਲਕੁਲ, ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਕੁਝ ਕੁ ਮਿੰਟ ਰਹਿੰਦੇ ਆ ਸਾਡੇ ਪ੍ਰੋਗਰਾਮ ਦੇ ਜੀ ਤੇ ਸਤਨਾਮ ਸਿੰਘ ਜੀ। ਹਾਂਜੀ ਕਰ ਸਕਦੇ ਹੋ। ਜੀ ਸਤਨਾਮ ਸਿੰਘ ਜੀ, ਹੈਲੋ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਇੱਕ ਵਾਰ ਕੋਲ ਆਇਆ, ਕਹਿੰਦੇ ਤੇਰਾ ਬਿਜਲੀ ਦਾ ਬਿੱਲ ਅਸੀਂ 50% ਭਰ ਦੇਵਾਂਗੇ, ਇੰਨਾ ਤੁਸੀਂ ਭਰ ਦਿਓ। ਤਾਂ ਹਾਂਜੀ ਮੈਂ ਕਿਹਾ ਦੇਖੋ ਤੁਸੀਂ ਬਿੱਲ ਭੇਜ ਦਿਓ ਐਡਰੈਸ ਤੇ, ਅਸੀਂ ਭਰ ਮੈਂ ਕਿਹਾ ਸਾਨੂੰ ਭਰਨ ਦੀ ਨਹੀਂ ਲੋੜ, ਸਾਡਾ ਬਿੱਲ ਆਪੇ ਭਰ ਹੋ ਜਾਂਦਾ। ਫਿਰ ਕਦੇ ਕਦੇ ਕੋਲ ਆਊ ਬਈ ਤੈਨੂੰ ਸੋਸ਼ਲ ਸਿਕਿਉਰਿਟੀ ਦੇ ਕੋਲ ਆਏ ਆ। ਮੈਂ ਸੋਸ਼ਲ ਸਿਕਿਉਰਿਟੀ ਵਾਲੇ ਸਾਨੂੰ ਕਦੇ ਕੋਲ ਨਹੀਂ ਕਰਦੇ। ਮੈਂ ਕਿਹਾ ਉਹਨਾਂ ਦਾ ਚਿੱਠੀ ਆਊਗੀ, ਹੋਰ ਕੁਛ ਨਹੀਂ ਆਉਂਦਾ। ਬਿਲਕੁਲ ਇਹ ਸਭ ਭਾਈ ਉਹ ਚੋਰ ਉਹ ਲੱਗੇ ਹੋ ਆ। ਇੱਕ ਦਿਨ ਮੇਰਾ ਫੋਨ ਤਾਂ ਇਧਰੋਂ ਕੱਟ ਗਿਆ, ਫੋਨ ਉਹਨਾਂ ਦਾ ਜੁੜਿਆ ਆ। ਜੀ वो कहता जी आप कितना बना लेते हो, कहना 4-5 हजार, कहना इतना तो बनना चाहिए ब्रज। आपस ਵਿੱਚ ਹੀ ਗੱਲ ਕਰ ਲਿਆ। ਜੀ ਮੈਂ ਕਿਹਾ ਦੇਖੋ ਇਹ ਚੋਰ ਵਾ ਸਾਰੇ, ਲੋਕਾਂ ਨੂੰ ਲੁੱਟੀ ਜਾਂਦੇ ਆ। ਜੀ ਜੀ ਕਿਸੇ ਨੂੰ ਕੁਛ ਕਹਿ ਕੇ, ਕਿਸੇ ਨੂੰ ਕੁਛ ਕਹਿ ਕੇ ਪੈਸੇ ਜੀ। ਲਈ ਜਾਂਦੇ। ਭਾਈ ਬਹੁਤ ਦੇਣਾ Thank ਨਹੀਂ you. ਚਾਹੀਦਾ। ਜੇ ਬਿੱਲ ਤੇ ਉਹਨਾਂ ਤੇ ਭਰਾ ਵੀ ਦਿੱਤਾ, जब उन्हीं तेरा चेक नंबर फेर लेना, फिर उन्हें कट लेना पैसे। ਜੀ ਥੈਂਕ ਯੂ ਜੀ, ਧੰਨਵਾਦ ਜੀ। ਸਤਨਾਮ ਸੋ ਸਿੰਘ ਜੀ। ਕਈ ਵਾਰੀ ਬੰਦਾ ਡਰ ਜਾਂਦਾ ਵੇ ਜੀ, ਪੁਲਿਸ ਨੇ ਅਰੈਸਟ ਕੀਤਾ, ਇਮੀਗ੍ਰੇਸ਼ਨ ਨੇ ਅਰੈਸਟ ਕੀਤਾ। ਸੋ FCC ਦਾ ਆਪਾਂ ਨੰਬਰ ਤੁਹਾਨੂੰ ਦੱਸਤਾ, ਫੈਡਰਲ ਟ੍ਰੇਡ ਕਮਿਸ਼ਨ ਦਾ, ਸੌਰੀ FTC ਦਾ, ਤੇ ਉੱਥੇ ਤੁਸੀਂ ਰਿਪੋਰਟ ਕਰ ਸਕਦੇ। ਬਾਕੀ ਹੂ ਇਜ਼ ਮਾਈ ਕਾਂਗਰਸਮੈਨ ਔਰ ਸੈਨੇਟਰ, ਹਨਾ, ਉੱਥੇ ਤੁਸੀਂ ਉਹਨਾਂ ਦਾ ਨੰਬਰ ਸਰਚ ਕਰਕੇ ਉਹਨਾਂ ਦੇ ਆਫਿਸ ਵੀ ਕਾਲ ਕਰੋ, ਭਈ ਸਾਨੂੰ ਰੋਜ਼ ਦੀਆਂ ਇੰਨੀਆਂ ਕਾਲਾਂ ਆਉਂਦੀਆਂ, ਇਹ ਇੰਡੀਆ ਜਾਂ ਪਾਕਿਸਤਾਨ ਤੋਂ ਆਉਂਦੀਆਂ, ਤਾਂ ਕਿ ਜਿੱਥੇ ਕਿਤੇ ਕਾਂਗਰਸਮੈਨ ਇਕੱਠੇ ਹੋ ਕੇ ਕੋਈ ਬਿੱਲ ਲਿਆਉਣ, ਇੰਡੀਆ ਦੀ ਸਰਕਾਰ ਨੂੰ ਮਾੜਾ ਮੋਟਾ ਦਬਕਾ ਮਾਰਨ ਵੀ ਭਈ ਆਪਣੇ ਆ ਜਿਹੜੇ ਫਰਾਡ ਸੈਂਟਰ ਹੈ ਬੰਦ ਕਰੋ, ਬੰਦ ਕਰਾਓ ਇਹਨਾਂ ਨੂੰ, ਸਾਡੇ ਅਮਰੀਕਨ ਸਿਟੀਜ਼ਨਾਂ ਨੂੰ ਲੁੱਟੀ ਜਾਂਦੇ ਆ। ਜੀ ਸੋ ਐਕਸ਼ਨ ਜ਼ਰੂਰ ਲਓ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਰਮਜੀਤ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇੱਕ ਆਪਾਂ ਆਪਣੇ ਸਾਰੇ ਪੰਜਾਬੀਆਂ ਦੇ ਆਲਮੋਸਟ ਕਈਆਂ ਦੇ ਬੋਨੀ ਦੇ ਫੋਨ ਲੱਗੇ ਆ, ਤੇ ਅਸੀਂ 10-12 ਸਾਲ ਤੋਂ ਉਹਨਾਂ ਦੇ ਕਸਟਮਰ ਆ। ਤੇ 4 ਸਾਲ ਤੋਂ ਇੱਕ ਫੈਜਨੋ ਤੋਂ ਸੀਗਾ, ਗੁਰਪ੍ਰੀਤ ਦਾ ਨਾਮ, ਤੇ ਉਹ ਹਿੰਦੀ ਚ ਗੱਲ ਕਰਦਾ ਹੁੰਦਾ ਸੀ। ਤਾਂ ਉਹਨੇ ਲਾਸਟ ਈਅਰ ਕੀ ਕੀਤਾ ਕਿ 4 ਸਾਲ ਬਾਅਦ, ਤੇ ਉਹ ਕਹਿੰਦੇ ਤੁਹਾਡਾ ਰੀਨਿਊ ਹੋਣ ਵਾਲਾ, ਸਾਡਾ ਅਪ੍ਰੈਲ ਚ ਹੁੰਦਾ ਸੀ। ਤੇ ਮੈਂ ਕਿਹਾ 4 ਸਾਲ ਤੋਂ ਚਲੋ ਅਸੀਂ ਹਨਾ ਇਹਦੇ ਨਾਲ ਵੀ ਕੰਮ ਕਰਦੇ ਆ, ਵੀ ਜਾਣਦੇ ਸੀ ਉਹਨੂੰ, ਪਰ ਉਹਨੇ ਫਿਰ ਫਰਾਡ ਕੀਤਾ। ਉਹਨੇ ਰੀਨਿਊ ਕਰਨ ਦੇ ਲਈ ਤੇ ਮੈਨੂੰ ਕਹਿੰਦਾ ਆਪਣੇ ਉਹਦੇ ਪਾਸਵਰਡ ਲੈ ਕੇ ਵਿੱਚ ਸਾਰਾ ਕੁਛ ਇਨਫੋਰਮੇਸ਼ਨ ਕਾਰਡ ਦੀ ਪਾ ਦੇ। ਤਾਂ ਉਹਨੇ ਮੇਰੇ ਕਾਰਡ ਦੇ ਵਿੱਚੋਂ $1500 ਚੱਕ ਲਏ। ਤਾਂ ਮੈਂ ਆਪਣੇ ਜਦੋਂ ਬੈਂਕ ਅਕਾਊਂਟ ਨੂੰ ਵੇਖਿਆ, ਮੈਨੂੰ ਮੈਸੇਜ ਆਉਣ ਲੱਗ ਗਏ ਤੇ ਉਹਨਾਂ ਨੇ ਲੌਕ ਕਰਤਾ ਬੈਂਕ ਵਾਲਿਆਂ ਨੇ ਮੇਰਾ ਕਾਰਡ। ਜੀ ਤਾਂ ਮੈਨੂੰ ਬੈਂਕਰ ਦੀ ਕਾਲ ਆਈ ਤੇ ਮੈਂ ਰਾਈਟ ਵੇ ਮੈਂ ਉਹਨੂੰ ਕਾਲ ਕੀਤੀਆਂ, ਤੇ ਉਹਨੇ ਫੋਨ ਨਹੀਂ ਚੱਕਿਆ ਬਾਅਦ ਵਿੱਚ। ਤਾਂ 2-3 ਦਿਨ ਪਹਿਲਾਂ ਉਹਦਾ ਪਤਾ ਨਹੀਂ ਕੋਈ ਫਰੈਂਡ ਸੀ ਕਿਵੇਂ ਸੀ, ਮੈਨੂੰ ਉਹਦੀ ਕਾਲ ਆਈ, ਕਹਿੰਦੇ ਵੀ ਉਹ ਫਰਾਡ ਆ, ਵੀ ਗੁਰਪ੍ਰੀਤ ਦੂਜਾ
ਵੀ ਉਹਦੇ ਨਾਲ ਹੁਣ ਤੁਸੀਂ ਗੱਲ ਨਾ ਕਰੋ ਤੇ ਤੁਸੀਂ ਜਿਹੜਾ ਰੀਨਿਊ ਕਰਾਉਣਾ ਮੇਰੇ ਤੋਂ ਕਰਵਾ ਲਓ। ਤੇ ਲਾਈਕ ਤੁਹਾਡੇ ਕੌਮਕੈਸਟ ਦੇ, ਕਿਉਂਕਿ ਮੈਂ ਉਹਨੂੰ ਬਲੌਕ ਕਰ ਚੁੱਕੀ ਸੀਗੀ, ਕਾਰਡ ਵੀ ਬਲੌਕ ਹੋ ਗਏ ਸੀ, ਤੇ ਦੂਜੇ ਦਿਨ ਹੋਰ ਜਾਣੇ ਤੀਜੇ ਮੁੰਡੇ ਦਾ ਫੋਨ ਆਇਆ ਤਾਂ ਕਹਿੰਦੇ ਲਾਈਕ ਕਾਸਟ ਜਿਹੜਾ ਕੌਮਕੈਸਟ ਦਾ ਕਰਨਾ ਤੁਹਾਨੂੰ ਕਿੰਨਾ ਬਿੱਲ ਆਉਂਦਾ। ਮੈਂ ਕਿਹਾ ਸਾਨੂੰ 1200 ਆਉਂਦਾ ਸਾਲ ਦਾ। ਕਹਿੰਦੇ ਨਹੀਂ ਤੁਹਾਡਾ 300 ਲੱਗੂਗਾ ਤੇ ਤੁਸੀਂ ਆਪਣੀ ਇਨਫੋਰਮੇਸ਼ਨ ਪਾ ਦਿਓ। ਮੈਨੂੰ ਪਤਾ ਸੀ ਕਿਉਂਕਿ ਮੇਰੇ ਨਾਲ ਹੋ ਚੁੱਕਾ ਸੀ ਪਹਿਲਾਂ। ਤਾਂ ਪਰ ਫਿਰ ਉਦੋਂ ਬਾਅਦ ਹੋਰ ਕਿਸੇ ਦੀ ਕਾਲ ਆਉਂਦੀ ਮੈਂ ਸਭ ਨੂੰ ਬਲੌਕ ਕਰਦੀ ਰਹੀ। ਪਹਿਲਾਂ ਉਹ ਫੋਨ ਜਿਹੜਾ ਗੁਰਪ੍ਰੀਤ ਕਰਦਾ ਸੀ ਉਹ ਫਰੈਜਨੋ ਏਰੀਆ ਤੋਂ ਆਉਂਦਾ ਹੁੰਦਾ ਸੀ 3 ਸਾਲ 4 ਸਾਲ ਪਹਿਲਾਂ, ਜਦੋਂ ਲਾਈਕ ਅਸੀਂ ਕਰਦੇ ਸੀ ਰੀਨਿਊ ਕਰਵਾਉਂਦੇ ਹੁੰਦੇ ਸੀ। ਤਾਂ ਬਾਅਦ ਵਿੱਚ ਉਹ WhatsApp ਕਾਲ ਆਉਂਦੀਆਂ, ਕਦੀ ਵੀ ਕੋਈ ਹਿੰਦੀ ਬੋਲਦਾ ਹੋਵੇ ਕਵੇ ਤੁਹਾਨੂੰ ਫੋਨ ਦੀ ਪ੍ਰਮੋਸ਼ਨ ਜਾਂ ਕੌਮਕੈਸਟ ਦੀ ਇੰਟਰਨੈਟ ਦੀ ਦਿੰਦੇ ਆ, ਕਦੇ ਵੀ ਉਹਨਾਂ ਤੇ ਬਿਲੀਵ ਨਾ ਕਰੋ। ਤਾਂ ਫਿਰ ਮੈਂ ਰਾਈਟ ਵੀ ਆਪਣਾ ਸਾਰਾ ਅਕਾਊਂਟ ਚੇਂਜ ਕਰਵਾ ਕੇ ਫੋਨ ਨੰਬਰ ਐਵਰੀਥਿੰਗ ਮੈਂ ਸਿੱਧਾ ਫੋਨ ਵਾਲਿਆਂ ਨਾਲ ਕੰਟੈਕਟ ਕੀਤਾ ਤੇ ਕਿਸੇ ਨੂੰ ਵਿੱਚ ਨਾ ਪਾਓ ਹੁਣ ਹੋਰ ਕਿਸੇ ਨੂੰ ਵੀ ਤੁਹਾਡਾ ਐਂ ਕਰ ਦਿਆਂਗੇ ਐਂ ਕਰ ਦਿਆਂਗੇ, ਸਿੱਧਾ ਕੰਟੈਕਟ ਕਰੋ ਉਹਨਾਂ ਨਾਲ। ਥੈਂਕ ਯੂ ਜੀ, ਬਿਲਕੁਲ। ਸੋ ਇਹ ਜਿਹੜੀ ਐਕਚੁਅਲੀ ਪ੍ਰੋਬਲਮ ਇਹੀ ਆ ਹਰਜੋਤ ਸਿੰਘ ਜੀ, ਆਪਣੇ ਬੰਦੇ ਜੱਕ ਜਾਂਦੇ ਆ ਗੱਲ ਕਰਨ ਤੋਂ ਤੇ ਉਸ ਚੀਜ਼ ਦਾ ਜਿਹੜਾ ਇਹ ਫਾਇਦਾ ਚੱਕਦੇ ਯਾਰ ਇਹਨਾਂ ਨੇ ਸਿੱਧੀ ਕਿੱਥੇ ਗੱਲ ਕਰਨੀ ਆ। ਆਪਾਂ ਏਦਾਂ ਕਰਦੇ ਹਿੰਦੀ ਪੰਜਾਬੀ 'ਚ ਗੱਲ ਕਰਾਂਗੇ, ਉਹ ਭਰੋਸਾ ਕਰ ਲੈਂਦੇ ਆ ਕਿਉਂਕਿ ਆਪਣੀ ਭਾਸ਼ਾ ਬੋਲੀ ਜਿਹੜੀ ਉਹ ਬੋਲਦੇ ਆ ਤੇ ਉਹਦੇ ਵਿੱਚ ਜਿਹੜਾ ਬਾਅਦ ਦੇ ਵਿੱਚ ਏਦਾਂ ਠੱਗੀ ਜਾਂਦੇ ਨੇ। ਪ੍ਰਗਟ ਸਿੰਘ ਬਲ, ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਧੰਨਵਾਦ ਜੀ ਦੋਨਾਂ ਦਾ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਏ ਜੀ। ਥੈਂਕ ਯੂ ਕਪੜੇਬਾਜ਼ਾਂ ਤੋਂ ਬਚੋ, ਪਰ ਕਪੜੇਬਾਜ਼ ਉਨੀ ਜਨਤਾ ਨਹੀਂ ਰਹਿ ਗਈ ਜਿੰਨੇ ਕਪੜੇਬਾਜ਼ ਹੋ ਗਏ। ਜੀ ਉਹ ਮੇਰਾ ਕੋਈ ਦੋਸਤ ਹੀ ਆ, ਰਿਸ਼ਤੇਦਾਰ ਵੀ 2 ਸਾਲ ਪਹਿਲਾਂ ਹੀ ਇੰਡੀਆ ਜਾਣਾ ਸੀ ਤੇ ਉਹ ਗੁਰਦੁਆਰੇ ਇੱਧਰ ਕਿਤੇ ਮੋਡੈਸਟੋ ਇਹ ਸਾਈਡ ਤੇ ਸੀਗੇ। ਉਹ ਬੀਬੀਆਂ ਨੂੰ ਗਾਂ ਗੱਲ ਕਰਦੀ ਵੀ ਟਿਕਟਾਂ ਸਸਤੀਆਂ ਦਵਾ ਦਿੰਦਾ ਫਲਾਣਾ ਬੰਦਾ। ਉਹਨਾਂ ਨਾਲ ਉਹਨੇ ਕਰ ਲਿਆ ਕੰਟੈਕਟ ਤੇ 2200 ਦੀਆਂ 2 ਇੰਡੀਆ ਦੀਆਂ ਟਿਕਟਾਂ ਦਵਾਤੀਆਂ। ਜਿੱਦਾਂ ਚੜ੍ਹਨਾ ਸੀ ਉੱਧਰ ਮੁੜ ਕੇ ਆਸਤਾ ਜੀ ਫਲਾਈਟ ਕੈਂਸਲ ਹੋ ਗਈ ਆ। ਤੋ ਇਸ ਕਰਕੇ ਕੱਪੜੇ ਬਾਜ਼ਾਂ ਦੀਆਂ ਕਿਸਮਾਂ ਹੀ ਇੰਨੀਆਂ ਜ਼ਿਆਦੀਆਂ ਵੀ ਬੰਦਾ ਕਿਤੇ ਨਾ ਕਿਤੇ 1-2 ਠੱਗੀ ਨਹੀਂ ਖਾਂਦਾ, ਨਾ ਇਹ ਧਿਆਨ ਵੀ ਨਹੀਂ ਰਹਿੰਦਾ ਜੀ। ਧੰਨਵਾਦ ਤੁਹਾਡਾ। ਆਪਾਂ ਲਾਲਚ ਕਰ ਜਾਂਦੇ $5-10-20 ਦਾ, ਉਹ ਵੀ ਧਿਆਨ ਰੱਖੋ ਜੇ ਕੋਈ ਲੈਣਾ ਆ। ਠੀਕ ਆ, ਅੱਜ ਕੱਲ ਸਾਰਿਆਂ ਦੇ ਵੈਬਸਾਈਟ ਆ, ਜੇ ਕੋਈ ਜਿਹੜੀ ਤੁਹਾਨੂੰ ਪਤਾ ਹੋਵੇ ਪ੍ਰੋਫੈਸ਼ਨਲ ਬੰਦੇ ਆ, ਪੁਰਾਣੇ 5-7-10 ਸਾਲ ਤੋਂ ਆਫਿਸ ਹੈਗੇ ਆ, ਉਹ ਜ਼ਰੂਰ ਤੁਸੀਂ ਸਰਚ ਕਰੋ ਹਨਾ। ਇਫ ਇਟਸ ਟੂ ਗੁੱਡ ਟੂ ਬੀ ਟਰੂ ਮੋਸਟ ਪ੍ਰੋਬਬਲੀ ਇਟਸ ਅ ਸਕੈਮ। ਜੇ ਤੁਹਾਨੂੰ ਲੱਗਦਾ ਨਾ ਵੀ ਇਹ ਤੁਹਾਨੂੰ ਕੋਈ ਬੜੀ ਤਗੜੀ ਡੀਲ ਜਿਹੜੀ ਉਹ ਮਿਲ ਰਹੀ ਹੈਗੀ ਆ, ਤਾਂ ਮੋਸਟ ਪ੍ਰੋਬਬਲੀ ਏਦਾਂ ਆ ਵੀ ਉਹ ਤੁਹਾਡੇ ਨਾਲ ਠੱਗੀ ਮਾਰਨ ਦੀ ਇੱਕ ਕੋਝੀ ਸਾਜ਼ਿਸ਼ ਹੈਗੀ ਆ। ਹੁਣ ਤੁਸੀਂ ਦੇਖੋ ਵੀ ਜਿੱਦਾਂ ਤੁਸੀਂ ਦੱਸਿਆ ਵੀ ਆ, ਲੋਕੀ ਵੀ ਦੱਸਦੇ ਵੀ ਯੂਟਿਲਿਟੀ ਬਿੱਲ ਤੁਹਾਡੇ ਉਹ ਏਦਾਂ ਲੱਗਦਾ ਪੇ ਵੀ ਕਰਤੇ ਆ, ਉਹ ਪੇ ਕੀਤੇ ਵੀ ਵਾਪਸ ਖਿੱਚ ਲੈਂਦੇ ਆ। ਬਾਅਦ ਚੋਂ ਟ੍ਰਾਂਜੈਕਸ਼ਨ ਕੈਂਸਲ ਜਿਹੜੀ ਉਹ ਕਰਾ ਦਿੱਤੀ ਜਾਂਦੀ, ਉਹ ਏਦਾਂ ਲੱਗਦਾ ਵੀ ਪੇਮੈਂਟ ਹੋ ਚੁੱਕੀ ਆ, ਪਰ ਹੋਈ ਨਹੀਂ ਹੁੰਦੀ, ਅਜੇ ਰਾਹ 'ਚ ਹੀ ਹੁੰਦੀ ਆ। ਕਿਉਂਕਿ ਜਦੋਂ ਤੁਸੀਂ ਕ੍ਰੈਡਿਟ ਕਾਰਡ ਦੇ ਨਾਲ ਵੀ ਜਾਂ ਕਿਸੇ ਦੇ ਨਾਲ ਵੀ ਪੇ ਕਰਦੇ ਆ, 1-2 ਦਿਨ ਲੱਗ ਜਾਂਦੇ ਉਹ ਪੇਮੈਂਟ ਕਲੀਅਰ ਜਿਹੜੀ ਉਹ ਐਕਚੁਅਲ 'ਚ ਬੈਂਕ 'ਚੋਂ ਹੋਣ ਨੂੰ, ਤੇ ਤੁਸੀਂ ਉੱਧਰੋਂ ਪੈਸੇ ਵੀ ਦੇ ਦਿੰਦੇ ਆ, ਬਾਅਦ 'ਚ ਬਿੱਲ ਵੀ ਪੂਰਾ ਦੇਣਾ ਪੈਣਾ ਆ। 70% ਦਾ ਤੇ ਤੁਹਾਨੂੰ ਕੀ ਫਾਇਦਾ ਹੋਣਾ, 70% ਵਾਧੂ ਜਿਹੜਾ ਆ ਉਹ ਪੱਲਿਓਂ ਦੇਣਾ ਪੈ ਜਾਣਾ ਆ। ਆਪਣੇ ਨਾਲ ਅਗਲੇ ਕਾਲਰ ਨੇ ਸਵਰਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਮੈਨੂੰ ਵੀ ਆਇਆ ਸੀ ਕਿਸੇ ਮੁੰਡੇ ਦਾ ਫੋਨ, ਤੇ ਉਹ ਮੁਸਲਮਾਨਾਂ ਦਾ ਮੁੰਡਾ ਸੀਗਾ ਤੇ ਬੜੀ ਵਾਰ ਫੋਨ ਉਹਨੇ ਕੀਤਾ ਤੇ ਮੈਂ ਕਿਹਾ ਵੀ ਬੇਟਾ ਤੂੰ ਕੰਮ ਕੀ ਕਰਦਾ। ਮੈਂ ਮੁੜ ਕੇ ਗੱਲਾਂ ਬਾਤਾਂ ਕਰਦੀ ਰਹੀ ਤੇ ਮੈਂ ਕਿਹਾ ਵੀ ਤੇ ਜੇ ਮੈਂ ਕਿਹਾ ਤੁਸੀਂ ਗੁਰਦੁਆਰੇ ਜਾਣ ਵਾਲੇ ਗੁਰਦੁਆਰੇ ਜਾਓ, ਜੇ ਮੰਦਿਰ ਜਾਣ ਵਾਲੇ ਮੰਦਿਰ ਜਾਓ, ਜੇ ਮਸੀਤ ਜਾਣ ਵਾਲੇ ਮਸੀਤ ਜਾਓ, ਚੰਗੇ ਕੰਮ ਕਰੋ, ਬੁਰੇ ਕੰਮ ਛੱਡ ਦਿਓ ਤੇ ਤੁਹਾਡੇ ਮਾਪਿਆਂ ਦਾ ਵੀ ਨਾਂ ਉੱਚਾ ਹੋਊਗਾ, ਤੁਹਾਡੇ ਗਾਂ ਪਰਿਵਾਰ ਜਿਹੜੇ ਆ ਉਹ ਵੀ ਚੰਗੇ ਨਿਕਲਣਗੇ। ਫਿਰ ਬਾਅਦ ਵਿੱਚ ਉਹਨੇ ਆਪੇ ਦੱਸਤਾ, ਮਾਤਾ ਅਸੀਂ ਕੰਮ ਤਾਂ ਬੁਰੇ ਕਰਦੇ ਆ, ਆਪੇ ਫਿਰ ਦੱਸਤਾ ਉਹਨੇ। ਤੇ ਫਿਰ ਕਈ ਦਿਨ ਮੈਨੂੰ ਫੋਨ ਕਰਦਾ ਰਿਹਾ, ਬੜੇ ਦਿਨ ਫੋਨ ਕਰਦਾ ਰਿਹਾ। ਫਿਰ ਉਹ ਫਿਰ ਕਹਿੰਦਾ ਮੈਂ ਚੱਲਿਆ ਇੰਡੀਆ ਨੂੰ। ਫਿਰ ਅਸੀਂ ਫੋਨ ਬਦਲ ਲਿਆ, ਉਦੋਂ ਬਾਅਦ ਫਿਰ ਨਹੀਂ ਉਹਦਾ ਫੋਨ ਆਇਆ। ਤੇ ਪਹਿਲਾਂ ਤਾਂ ਬੜਾ ਕੁਛ ਮੰਗਦਾ ਸੀ, ਮੈਨੂੰ ਉਹਦਾ ਨੰਬਰ ਦੇ, ਮੈਨੂੰ ਅਕਾਊਂਟ ਨੰਬਰ ਦੇ। ਮੈਂ ਕਿਹਾ ਮੈਂ ਪੜ੍ਹੀ ਨਹੀਂ, ਮੈਂ ਤਾਂ ਫੋਨ ਆਇਆ ਚੁੱਕ ਲੈਂਦੀ ਆ, ਮੈਂ ਫੋਨ ਕਰ ਹੀ ਨਹੀਂ ਸਕਦੀ ਕਿਸੇ ਨੂੰ। ਤੇ ਸਾਰੀਆਂ ਗੱਲਾਂ ਏਦਾਂ ਸਿੱਧੀਆਂ ਨਿਬੇੜ ਦਿੱਤੀਆਂ। ਤਾਂ ਫਿਰ ਤੇ ਉਹ ਵਿਚਾਰਾ ਪਤਾ ਨਹੀਂ ਸਿੱਧੇ ਰਸਤੇ ਪੈ ਗਿਆ ਕਿ ਪੁੱਠੇ ਰਿਹਾ, ਹੁਣ ਇਹ ਨੀ ਪਤਾ। ਹੁਣ ਆਪੇ ਦੱਸਤਾ, ਕਹਿੰਦਾ ਕੰਮ ਤਾਂ ਅਸੀਂ ਮਾੜੇ ਕਰਦੇ ਆ। ਸੋ ਕਈ ਵਾਰੀ ਕੀ ਹੁੰਦਾ ਵੀ ਰਾਜ ਜੀ, ਪ੍ਰੋਬਲਮ ਕੀ ਆ ਵੀ ਇੰਡੀਆ 'ਚ ਜੋਬਾਂ ਹੈ ਨਹੀਂ ਹਨਾ, ਆਪਾਂ ਨੂੰ ਪਤਾ ਹੀ ਆ ਉੱਥੇ ਕਿੰਨੀ ਜ਼ਿਆਦਾ ਮਾੜੀ ਹਾਲਤ ਆ। ਇੱਕ ਵਾਰੀ ਕਾਲ ਆਈ ਮੈਨੂੰ ਕਿਸੇ ਦੀ, ਤੇ ਉਹ ਪੰਜਾਬੀ ਮੁੰਡਾ ਹੀ ਸੀਗਾ,
ਤੇ ਮੈਂ ਕਿਹਾ ਯਾਰ ਤੂੰ ਕਾਹਤੇ ਏਦਾਂ ਵੀ ਤੇਰੀ ਇੰਗਲਿਸ਼ ਵੀ ਸੋਹਣੀ ਆ ਕਰਦਾ ਆ ਹਨਾ। ਕਹਿੰਦਾ ਮੈਂ ਤਾਂ ਲੈਜੀਟੀਮੇਟ ਕੰਪਨੀ 'ਚ ਕੰਮ ਕਰਦਾ। ਉਹਨੂੰ ਪਤਾ ਹੀ ਨਹੀਂ ਸੀ ਵੀ ਇਹ ਫਰਾਡ ਹੈਗਾ ਹਨਾ। ਸੋ ਉਹਨਾਂ ਨੂੰ ਵੀ ਨਹੀਂ ਉਹ ਦੱਸਦੇ ਹੈਗੇ ਵੀ ਫਰਾਡ ਹੋ ਰਿਹਾ। ਉਹਨਾਂ ਦਾ ਕਹਿੰਦਾ ਸਾਡੇ ਸੈਂਟਰ ਤਾਂ 500 ਬੰਦਾ ਲੱਗਾ ਆ ਕਾਲਾਂ ਕਰਨ, ਉਹ ਏਦਾਂ ਹੀ ਦੇਖੋ ਕਹਿੰਦੇ ਆ ਤੇ ਜੀ ਅਸੀਂ ਪੈਸੇ ਪੇ ਕਰ ਦੇਣੇ ਆ ਤੇ ਅਸੀਂ ਤਾਂ ਸਿਰਫ ਕਾਲਾਂ ਕਰਕੇ ਕਾਲ ਸੈਂਟਰ ਅਮਰੀਕਨ ਆ ਇੱਕ ਵੀ ਜਿਹੜੀ ਅਸੀਂ ਤਾਂ ਫਰਮ ਆ ਜਿਹਨਾਂ ਦਾ ਆਫਿਸ ਉੱਤੇ ਉਹਦੇ ਲਈ ਕੰਮ ਉਹ ਕਰਦੇ ਹੈਗੇ। ਆਪਣੇ ਵੱਲੋਂ ਤਾਂ ਵਿਚਾਰੇ ਘਰੋਂ ਜਾਂਦੇ ਆ ਵੀ ਅਸੀਂ ਲੋਕਾਂ ਦੀ ਮਦਦ ਕਰਨ ਚੱਲੇ ਆ ਤੇ ਜੀ, ਕੰਮ ਜਿਹੜੇ ਉਹਨਾਂ ਤੋਂ ਇਹ ਕਰਵਾਏ ਜਾ ਰਹੇ ਹੈਗੇ। ਸੋ ਬੜਾ ਮਾੜਾ ਕੰਮ ਜਿਹੜਾ ਇਸ ਟਾਈਮ ਇਹ ਚੱਲ ਰਿਹਾ। ਸਮਾਂ ਆਪਣਾ ਸਮਾਪਤ ਆ। ਕੁਛ ਕਾਲਰ ਆ, ਮੈਂ ਸਾਰੇ ਕਾਲਰਸ ਨੂੰ ਬੇਨਤੀ ਕਰੂੰਗਾ ਜਿਹੜੇ ਰਹਿ ਗਏ ਆ ਵੀ ਜਲਦੀ ਆਪਣੀ ਗੱਲ ਜਿਹੜੀ ਉਹ ਨਿਬੇੜਨ ਹਾਂਜੀ ਦੀ ਫੇਰ ਆਪਾਂ ਕੋਸ਼ਿਸ਼ ਕਿਸੇ ਕਰੀਏ। ਦਿਨ ਫੇਰ ਸ਼ੋਅ ਲਿਆਵਾਂਗੇ ਦੁਬਾਰਾ ਜ਼ਰੂਰ। ਲੈ ਕੇ ਆਉਣਾ ਸਰਫਰਾਜ਼ ਜੀ। ਹਾਂਜੀ ਮੈਂ ਜੀ ਭਾਈ ਜੀ ਕੀ ਹਾਲ ਆ ਜੀ? ਜੀ ਠੀਕ ਮੈਂ ਹੈ। ਬਸ 1 ਮਿੰਟ ਹੀ ਲੈਣਾ। ਅੱਗੇ ਮੈਂ ਗੱਲ ਸੁਣਦਾ ਸੀ, ਸਰਦਾਰ ਜੀ ਕਹਿੰਦੇ ਮੈਂ ਉਹਨਾਂ ਨੂੰ ਗਾਲਾਂ ਕੱਢੀਆਂ। ਮੈਂ ਸੈਨ ਫਰਾਂਸਿਸਕੋ ਜਦੋਂ ਮੈਂ ਟੈਕਸੀ ਚਲਾਉਂਦਾ ਸੀ ਨਾ, ਉੱਥੇ ਇੱਕ ਨਾ ਸਾਡਾ ਬੇਲੀ ਸੀ ਪੰਡਤ, ਉਹਨੂੰ ਨਾ ਸਰਦਾਰ ਗਾਲਾਂ ਬੜੀਆਂ ਕੱਢਦੇ ਹੁੰਦੇ ਸਨ। ਮੈਂ ਉਹਨੂੰ ਜਾ ਕੇ ਆਖਿਆ ਇੱਕ ਦਿਨ, ਮੈਂ ਕਿਹਾ ਪੰਡਤ ਔਰ ਨਾ ਦਰਸ਼ਨ ਸਿੰਘ ਤੈਨੂੰ ਗਾਲਾਂ ਬੜੀਆਂ ਕੱਢਦਾ। ਆਂਦਾ ਲੰਬੜਾ ਮੇਰੇ ਕੋਲੋਂ ਤਾਂ ਨਹੀਂ ਕੋਈ ਸ਼ੈ ਲੈ ਕੇ ਗਿਆ, ਮੈਨੂੰ ਦੇ ਕੇ ਹੀ ਗਏ ਆ ਨਾ। ਬਸ ਇੰਨੀ ਗੱਲ ਹੀ ਸੁਣਾਉਣੀ ਸੀ ਜੀ। ਜੀ ਧੰਨਵਾਦ ਜੀ। ਬਲਜਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਇੱਕ ਮੈਂ ਸਕੈਮ ਤੁਹਾਨੂੰ ਦੱਸਣਾ ਸੀ ਜੀ। ਫੇਸਬੁੱਕ ਮਾਰਕੀਟ ਤੇ ਆਪਾਂ ਸਾਰੇ ਜਿਹੜੇ ਸੈਲਰ ਬਾਈ ਕਰਦੇ ਆ ਚੀਜ਼ਾਂ ਹਨਾ। ਜਦੋਂ ਬਾਈ ਜੀ ਤੁਸੀਂ ਕੋਈ ਵੀ ਬਾਈ ਜੀ ਆਪਾਂ ਚੀਜ਼ ਮੰਨ ਲਓ ਸੈਲ ਕਰਨ ਨੂੰ ਪਾਉਣੇ ਆ, ਕੁਝ ਵੀ ਕੋਈ ਪੁਰਾਣੀ ਚੀਜ਼ ਆਪਾਂ ਪਾਉਣੇ ਆ ਨਾ, ਉੱਥੇ ਤੁਹਾਨੂੰ ਬਾਈ ਜੀ ਵਿਦਨ ਜਦੋਂ ਤੁਸੀਂ ਪੋਸਟ ਕੀਤੀ ਹੈ ਵਿਦਨ 30 to 40 ਸੈਕਿੰਡ ਇੱਕ ਮੈਸੇਜ ਆ ਜਾਣਾ ਕਿ ਇਹ ਚੀਜ਼ ਅਵੇਲੇਬਲ ਹੈਗੀ ਹੈ ਬਾਏ ਕਰਨ ਨੂੰ। ਫਿਰ ਉਹਨਾਂ ਨੇ ਤੁਹਾਡੇ ਨਾਲ ਡੀਲ ਕਰਨੀ ਕਿ ਇੰਨੇ ਕੁ ਦੀ ਅਸੀਂ ਇੰਨੇ ਤੁਹਾਨੂੰ ਪੈਸੇ ਤੇ ਬੰਦੇ ਨੂੰ ਲੱਗਦਾ ਕਿ ਹਾਂ ਮੇਰੀ ਚੀਜ਼ ਵਿਕਣ ਲੱਗੀ। ਫਿਰ ਉਹ ਤੁਹਾਨੂੰ ਕਹਿੰਦੇ ਕਿ ਮੈਂ ਤੁਹਾਨੂੰ ਇੱਕ ਲਿੰਕ ਸੈਂਡ ਕਰਨ ਲੱਗਾ, ਇੱਥੇ ਕਲਿੱਕ ਕਰੋ ਕਿ ਮੈਂ ਚੈੱਕ ਕਰਨਾ ਚਾਹੁੰਦਾ ਤੁਸੀਂ ਰੀਅਲ ਆ। ਜਦੋਂ ਭਾਜੀ ਤੁਸੀਂ ਲਿੰਕ ਤੇ ਕਲਿੱਕ ਕਰਦੇ ਆ, ਉਹਦਾ ਇੱਕ ਕੋਡ ਜਨਰੇਟ ਹੁੰਦਾ। ਉਹ ਕੋਡ ਕੀ ਆ ਕਿ ਉਹ ਗੂਗਲ ਦੇ ਥਰੂ ਹੀ ਕੋਡ ਜਨਰੇਟ ਹੁੰਦਾ। ਪਲੀਜ਼ ਸਾਰੇ ਕਾਲਰਸ ਨੂੰ ਰਿਕੁਐਸਟ ਹੈ ਕਿ ਉਹ ਕੋਡ ਉਹਨਾਂ ਨੇ ਕਿਤੇ ਸ਼ੇਅਰ ਨਾ ਕਰ ਦਿਓ। ਤੁਹਾਡਾ ਫੋਨ ਜਿੰਨੇ ਵੀ ਅਕਾਊਂਟ ਦੇ ਨਾਲ ਲਿੰਕ ਹੋਇਆ ਉਹਨਾਂ ਨੇ ਸਾਰੇ ਅਕਾਊਂਟ ਉੱਥੋਂ ਐਕਸੈਸ ਕਰ ਲੈਣੇ ਨੇ। ਓਕੇ ਜੀ ਉਹ ਇਹ ਅਲੱਗ ਕਹਿੰਦਾ ਮਾਰਕੀਟ ਫੇਸਬੁੱਕ ਮਾਰਕੀਟ ਦੇ ਉੱਤੇ ਜ਼ਿਆਦਾ ਸਕੈਮ ਚੱਲ ਰਿਹਾ ਜੀ। ਕਿਉਂਕਿ ਮੈਨੂੰ ਵੀ ਮੇਰੇ ਕਿਸੇ ਕਸਟਮਰ ਨੇ ਦੱਸਿਆ ਸੀ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਹੋਈ ਆ, ਉਹਨਾਂ ਨਾਲ ਠੱਗੀ ਵੱਜੀ ਆ। ਉਹ ਜਿੱਥੇ ਵੀ ਤੁਹਾਡਾ ਫੋਨ ਲਿੰਕ ਆ ਕਿਸੇ ਤੁਹਾਡੇ ਬਿੱਲ ਦੇ ਨਾਲ, ਕਿਸੇ ਬੈਂਕ ਅਕਾਊਂਟ ਦੇ ਨਾਲ ਕ੍ਰੈਡਿਟ ਕਾਰਡ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਰਾਈਟ ਤੇ ਪਹੁੰਚ ਜਾਣੀ ਆ। ਫਿਰ ਉੱਥੋਂ ਤੁਹਾਡੇ ਨਾਲ ਉਹਨਾਂ ਨੇ ਪੈਸੇ ਦਾ ਫਰਾਡ ਵਗੈਰਾ ਹੁੰਦਾ ਜੀ। ਜੀ ਉੱਥੇ ਤਾਂ ਤੁਸੀਂ ਕਾਰਡ ਕੂਡ ਯੂਜ਼ ਨਾ ਕਰੋ, ਆਪਣਾ ਕੈਸ਼ੇ ਕਰੋ ਜੇ ਕਿਤੇ ਕਿਸੇ ਜੀ ਨੇ ਲੈਣਾ। ਇਦਾਂ ਆ ਹਰਜੋਤ ਸਿੰਘ ਜੀ, ਘੱਟ ਤੋਂ ਘੱਟ ਆਪਣੀ ਇਨਫੋਰਮੇਸ਼ਨ ਆਨਲਾਈਨ ਸ਼ੇਅਰ ਕਰੋ। ਬਹੁਤ ਸਾਰੀਆਂ ਵੈਬਸਾਈਟਸ ਤੁਹਾਡੇ ਤੋਂ ਈਮੇਲ, ਫੋਨ ਨੰਬਰ ਮੰਗਦੀਆਂ ਆ। ਉਹ ਕਹਿੰਦੇ ਆ ਵੀ ਤੁਸੀਂ ਸਾਨੂੰ ਦਿਓ, ਅਸੀਂ ਤੁਹਾਨੂੰ ਕੁਛ ਨਾ ਕੁਛ ਜਿਹੜਾ ਉਹ ਘੱਲਾਂਗੇ। ਵੇਖਣ ਨੂੰ ਅੱਜ ਕੱਲ੍ਹ ਜਿਹੜੇ ਸਕੈਮਰਸ ਆ ਉਹ ਬੜੇ ਚਲਾਕ ਆ। ਉਹ ਥੋੜ੍ਹੇ ਜਿਹੇ ਪੈਸੇ ਸਪੈਂਡ ਕਰਕੇ ਸੋਹਣੀ ਵੈਬਸਾਈਟ ਵੀ ਬਣਾ ਲੈਂਦੇ ਆ। ਸੋ ਧਿਆਨ ਜਿਹੜਾ ਉਹ ਰੱਖਦੇ ਆ। ਜਿਹੜੀ ਕਹਿੰਦੇ ਆ ਨਾ ਗੱਟ ਫੀਲਿੰਗ, ਢਿੱਡ ਦੇ ਵਿੱਚ ਲੱਗਦਾ ਵੀ ਇਹ ਕੁਛ ਗੜਬੜ ਆ, ਤੇ ਉਹ ਆਵਾਜ਼ ਸੁਣੋ ਆਪਣੀ। ਤੁਹਾਨੂੰ ਜੇ ਲੱਗੇ ਨਾ ਵੀ ਥੋੜੀ ਬਹੁਤੀ ਗੜਬੜ ਆ, ਤਾਂ ਉੱਥੋਂ ਜਿਹੜਾ ਉਹ ਪਰਹੇਜ਼ ਕਰ ਲਓ। ਚਲੋ ਕੋਈ ਗੱਲ ਨਹੀਂ ਉਹ ਚੀਜ਼ ਮਿਲੂਗੀ ਤਾਂ ਅੱਗੇ ਵੀ ਤਾਂ ਉਹ ਤੋਂ ਬਗੈਰ ਹੀ ਸੀਗੇ। ਸੋ ਦੈਟਸ ਓਕੇ। ਉਹ ਇੰਨਾ ਕੁ ਫਿਰ ਕੌੜਾ ਘੁੱਟ ਬੰਦਾ ਭਰ ਲਵੇ। ਸ਼ਿੰਗਾਰਾ ਸਿੰਘ। ਹਾਂਜੀ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਕੈਮ ਹੋਰ ਵੀ ਹੋ ਰਹੀ ਹੈ ਜੀ ਕਿ ਉਹ ਤੁਹਾਡੇ ਘਰਾਂ ਦੇ ਵਿੱਚ ਤੁਹਾਨੂੰ ਫੋਲੋ ਕਰਕੇ ਆਉਂਦੇ ਹੈਗੇ ਆ। ਠੀਕ ਹੈ। ਤੇ ਫਿਰ ਜੇ ਕੋਈ ਬੀਬੀ ਆ ਤਾਂ ਜਿੱਦਾਂ ਮੈਂ ਤੁਹਾਨੂੰ ਆਪਣੀ ਦੱਸਦਾ ਕਿ ਮੇਰੀ ਵਾਈਫ, ਅਸੀਂ ਜਨਵਰੀ ਦੇ 2nd ਵੀਕ ਦੇ ਵਿੱਚ ਵਿਆਹ ਸੀਗੇ, 1-2 ਤੋਂ ਵਾਈਫ ਨੇ ਚੇਨ ਪਾਈ ਹੋਈ ਸੀਗੀ। ਉਹ ਕਿਤੇ ਉਹਦੇ ਮਗਰ ਲਾ ਕੇ ਦੇਖਦੇ ਰਹੇ ਤੇ ਘਰ ਦੇ ਕੋਲ ਖੜੇ ਆ। ਜਦੋਂ ਹੀ ਗਰਾਜ ਦੀ ਡੋਰ ਖੁੱਲੀ ਤਾਂ ਉਹ ਆਪਣੀ ਗੱਡੀ ਦੇ ਵਿੱਚ ਸਮਾਨ ਰੱਖਣ ਲੱਗੀ ਤੇ ਮਗਰੇ ਆ ਕੇ ਗੱਡੀ ਰੁਕਦੀ ਆ ਤੇ ਆਖਰੀ ਪੁੱਛਦੀ ਆ, ਗ੍ਰੈਂਡਮਾ ਕੈਨ ਯੂ ਹੈਲਪ ਮੀ, ਵੀ ਆਰ ਨਿਊ, ਵੀ ਨੀਡ ਵੇਅਰ ਦ ਗੈਸ ਸਟੇਸ਼ਨ, ਸੋ ਕੈਨ ਯੂ ਕਮ, ਆਈ ਵਾਂਟ ਟੂ ਗਿਵ ਯੂ ਗਿਫਟ। ਲੈ ਤੋ ਫਿਰ ਕੀ ਹੋਇਆ ਕਿ ਇਹ ਕੋਲ ਚਲ ਗਈ। ਜਦੋਂ ਕੋਲ ਗਈ ਤਾਂ ਮੰਮਾ ਕਹਿੰਦੇ ਹਗ ਯੂ। ਇਹਦੇ ਗਲੇ ਦੇ ਵਿੱਚੋਂ ਚੇਨ ਕੱਢੀ, ਉਹ ਦੂਜੀ ਲਾਲਚ ਦੇ ਕੇ ਕਿ ਆਈ ਵਾਂਟ ਟੂ ਗਿਵ ਯੂ ਗਿਫਟ, ਪੁੱਟ ਅ ਚੇਨ ਔਨ ਯੂਅਰ ਨੈਕ। ਜੀ ਤਾਂ ਬਚ ਕੇ ਅਸਲੀ ਲਾ ਕੇ ਲੈ ਗਏ ਤਾਂ ਨਕਲੀ ਗਲ ਚ ਪਾ ਗਏ। ਦੇਖ ਲਓ ਜੀ। ਮਤਲਬ ਘਰ ਦੇ ਮੂਹਰਿਓਂ। ਬਿਲਕੁਲ ਸੋ ਗਰਾਜ ਦੇ ਮੂਹਰੇ ਕੈਮਰਾ ਲੱਗਿਆ ਸੀਗਾ। ਮੈਂ ਉਹ ਰਿਕਾਰਡਿੰਗ ਕੀਤੀ ਤੇ ਸ਼ੈਰਿਫ ਡਿਪਾਰਟਮੈਂਟ ਨੂੰ ਕੰਟੈਕਟ ਕੀਤਾ ਤੇ ਹਜੇ ਤੱਕ ਮੇਰੇ ਕੋਲ ਕੋਈ ਉਹਦੀ ਕਾਪੀ ਲੈਣ ਨਹੀਂ ਆਇਆ। ਜੀ ਕਰਦੇ ਨਹੀਂ ਜੀ ਉਹਨਾਂ ਨੂੰ ਲਾਈਕ ਤੇ ਲਾਇਸੈਂਸ ਪਲੇਟ ਨੰਬਰ ਨਹੀਂ ਲੱਭ ਸਕਿਆ ਕਿਉਂਕਿ ਮੈਂ ਫਿਰ ਹੋਰ ਨਾ ਮੁੰਡਿਆਂ ਨੂੰ ਵੀ ਕਾਲ ਕੀਤੀ ਵੀ ਆਪਣੇ ਕੈਮਰੇ ਚੈੱਕ ਕਰੋ ਵੀ ਇਸ ਟਾਈਮ ਇਹ ਗੱਡੀ ਆਈ ਆ, ਵੀ ਕੋਈ ਲਾਇਸੈਂਸ ਪਲੇਟ ਮਿਲ ਜਾਏ ਆਪਾਂ ਨੂੰ। ਪਰ ਬੈਡ ਲੱਕ ਇਹੀ ਰਹੀ ਕਿ ਕਿਸੇ ਦੇ ਕੈਮਰੇ 'ਚ ਉਹਦੀ ਲਾਇਸੈਂਸ ਪਲੇਟ ਨਹੀਂ ਆਈ। ਜੀ
ਸੋ ਬਿਲਕੁਲ ਧਿਆਨ ਰੱਖਣਾ ਚਾਹੀਦਾ, ਸੁਚੇਤ ਜਿਹੜਾ ਉਹ ਰਹਿਣ ਦੀ ਜ਼ਰੂਰਤ ਹੈ। ਥੈਂਕ ਯੂ ਸ਼ਿਕਾਰਾ ਸਿੰਘ ਜੀ ਇਹ ਸ਼ੇਅਰ ਕਰਨ ਦੇ ਲਈ। ਅੱਜ ਦੇ ਅਖੀਰਲੇ ਕਾਲਰ ਅਮਨਦੀਪ, ਸਤਿ ਸ਼੍ਰੀ ਅਕਾਲ। ਹੈਲੋ, ਅਸੀਂ ਬਾਈ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਦੱਸਣਾ ਸੀਗਾ ਵੀ ਅੱਜ ਕੱਲ ਐਮਾਜ਼ੋਨ ਵਾਲੇ ਵੀ ਕਰ ਰਹੇ ਸਪੈਮ ਹੀ, ਅਕਾਲ। ਕਿਉਂਕਿ ਮੈਂ ਇੱਕ ਵਾਰੀ ਪ੍ਰੋਡਕਟ ਮੰਗਾਇਆ ਸੀਗਾ, ਕੁਝ ਸੀਗੇ ਪ੍ਰੋਡਕਟ $100-150 ਦੇ ਸੀਗੇ, ਠੀਕ ਹੈ। ਬਟ ਉਹ ਮੈਂ ਟਰੈਕ ਕੀਤੇ ਤਾਂ ਮੈਨੂੰ ਸ਼ੋ ਹੋ ਗਿਆ ਕਿ ਐਮਾਜ਼ੋਨ ਹੱਬ 'ਚ ਪਹੁੰਚ ਚੁੱਕੇ ਆ, ਬਟ ਉਹ ਮੈਨੂੰ ਉਹਦਾ ਕੋਈ ਕੋਡ ਨਹੀਂ ਆਇਆ। ਜਿਵੇਂ ਐਮਾਜ਼ੋਨ ਹੱਬ ਵਾਲੇ ਕੋਡ ਸੈਂਡ ਕਰਦੇ ਆ, ਉਹਦਾ ਕੋਈ ਕੋਡ ਨਹੀਂ ਆਇਆ ਸੀਗਾ ਐਮਾਜ਼ੋਨ ਹੱਬ ਓਪਨ ਕਰਕੇ। ਤੇ ਬਟ ਜਦੋਂ ਉਹਨਾਂ ਨੂੰ ਕਾਲ ਕੀਤੀ ਐਮਾਜ਼ੋਨ ਵਾਲਿਆਂ ਨੂੰ, ਤੇ 1-2 ਵਾਰੀ ਕਾਲ ਕੀਤੀ, ਤੇ ਉਹ ਅੱਗੋਂ ਕਹਿ ਰਹੇ ਵੀ ਤੁਹਾਡਾ ਪ੍ਰੋਡਕਟ ਟੈਕਸਸ ਡਿਲੀਵਰ ਹੋ ਚੁੱਕਿਆ ਵਾ। ਲੈ। ਹਾਂਜੀ, ਤੁਹਾਡੇ ਨਾਲ ਸਕੈਮ ਹੋ ਗਿਆ ਵਾ, ਤੁਸੀਂ ਮੈਨੂੰ ਆਪਣੀ ਕਾਰ ਦੀ ਇਨਫੋਰਮੇਸ਼ਨ ਦਿਓ, ਤੁਹਾਨੂੰ ਈਮੇਲ ਦੀ ਇਨਫੋਰਮੇਸ਼ਨ ਦਿਓ, ਤੁਸੀਂ ਆਹ ਐਪ ਡਾਊਨਲੋਡ ਕਰੋ, ਹਨਾ। ਤੇ ਮੈਂ ਐਪ ਵੀ ਡਾਊਨਲੋਡ ਕਰ ਲਈ, ਬਾਅਦ ਚੋਂ ਮੈਨੂੰ ਸੈਟਿੰਗ 'ਚ ਜਾ ਕੇ ਕੁਛ ਕਰਨ ਲੱਗ ਪਏ, ਤੁਸੀਂ ਐਪ ਕਾਹਤੇ ਯੂਜ਼ ਕਰਦੇ ਆ, ਫੋਨ ਤੇ ਕਰਦੇ ਆ ਜਾਂ ਟੈਬਲੇਟ ਦਾ ਯੂਜ਼ ਕਰਦੇ ਆ। ਤੇ ਉਹ ਫਿਰ ਜੋ ਜ਼ਿਆਦਾ ਹੀ ਮੈਨੂੰ ਕੰਪੇਅਰ ਕਰਨ ਲੱਗ ਪਏ, ਫਿਰ ਮੈਂ ਉਹਨਾਂ ਨੂੰ ਫੋਨ ਕਰਤਾ। ਤੇ ਬਾਅਦ 'ਚ ਮੈਨੂੰ 2-3 ਵਾਰੀ ਫਿਰ ਉਹਨੇ ਕਾਲ ਕੀਤੀ, ਨਹੀਂ ਭਾਜੀ ਤੁਹਾਡੇ ਇਸਦਾ ਤੁਹਾਨੂੰ ਰਿਫੰਡ ਨਹੀਂ ਹੋਊਗਾ ਜਾਂ ਤੁਹਾਡਾ ਪ੍ਰੋਡਕਟ ਨਹੀਂ ਤੁਹਾਨੂੰ ਮਿਲੂਗਾ, ਤੁਹਾਡੇ ਨਾਲ ਸਕੈਮ ਹੋ ਰਿਹਾ ਵਾ, ਤੁਹਾਡਾ ਕੋਈ ਹੋਰ ਯੂਜ਼ ਕਰ ਰਿਹਾ ਆਈਡੀ। ਮੈਂ ਕਿਹਾ ਵੀ ਜੋ ਕਰ ਰਿਹਾ ਕਰ ਲੈਣ ਦਿਓ, ਮੈਂ ਆਪਦੀ ਆਈਡੀ ਬੰਦ ਕਰ ਦੇਣੀ ਆ ਐਮਾਜ਼ੋਨ ਦੀ, ਤੇ ਮੈਂ ਪ੍ਰੋਡਕਟ ਰਿਫੰਡ ਕਰਾਉਣਾ ਹੀ ਨਹੀਂਗਾ, ਤੇ ਤੁਸੀਂ ਜੋ ਮੇਰਾ ਨੁਕਸਾਨ ਹੋ ਗਿਆ, ਤੇ ਮੈਨੂੰ ਹੁਣ ਕਾਲ ਨਾ ਕਰੋ, ਹਨਾ ਬੈਕ। ਮੈਂ ਕਿਹਾ ਕੋਈ ਪ੍ਰੋਸੈਸ ਨਹੀਂ ਅੱਗੇ ਕਰਨਾ ਚਾਹੁੰਦਾ, ਪਰ ਉਹਨੇ ਬਹੁਤ ਕਾਲਾਂ ਆਈਆਂ, ਪਰ ਮੈਂ ਫਿਰ ਇਗਨੋਰ ਕਰਤਾ ਭਾਜੀ, ਤੇ ਮੁੜ ਕੇ ਹਟ ਗਏ ਉਹ ਕਰਨੋਂ। ਜੀ ਵੀ ਇਹ ਵੀ ਮੈਨੂੰ ਏਦਾਂ ਲੱਗਾ ਵੀ ਮੇਰੇ ਨਾਲ, ਜੇ ਮੈਂ ਉਹਨਾਂ ਦੀ ਗੱਲ ਮੰਨ ਲੈਂਦਾ, ਫੋਲੋ ਕਰ ਲੈਂਦਾ, ਵੀ ਮੇਰੇ ਨਾਲ ਵੱਡਾ ਸਕੈਮ ਹੋ ਸਕਦਾ ਸੀਗਾ। ਤੇ ਬਾਕੀ ਤਾਂ ਬਹੁਤ ਗੱਲਾਂ ਆਉਂਦੀਆਂ ਜੀ। ਜੀ, ਧੰਨਵਾਦ। ਥੈਂਕ ਯੂ ਅਮਨ ਜੀ, ਥੈਂਕ ਯੂ ਬਾਈ। ਥੈਂਕ ਯੂ। ਸੋ ਵੱਖ-ਵੱਖ ਤਰ੍ਹਾਂ ਦੇ ਸਕੈਮ ਤੋਂ ਬਚੋ। ਇੱਕ ਵੈਬਸਾਈਟ ਹੈਗੀ ਆ reportfraud.ftc.gov। ਸੋ ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਸ ਨੂੰ ਰਿਪੋਰਟ ਕਰ ਸਕਦੇ ਆ। ਜੇ ਕਿਸੇ ਬਜ਼ੁਰਗ ਦੇ ਨਾਲ ਜਿਹਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ ਚੱਜ ਨਾਲ, ਉਹ ਆਪਣੇ ਪਰਿਵਾਰ ਦੇ ਕਿਸੇ ਉਸ ਨੌਜਵਾਨ ਦੇ ਨਾਲ ਗੱਲ ਕਰਕੇ ਉਹਨੂੰ ਕਵੇ ਵੀ ਇਹ ਰਿਪੋਰਟ ਕਰੇ। ਫੋਨ ਨੰਬਰ ਜਿਹੜੇ ਆਉਂਦੇ ਆ ਉਹਨਾਂ ਨੂੰ ਤੁਸੀਂ ਜਿਹੜਾ ਜੀ ਜ਼ਰੂਰ ਨੋਟ ਕਰਕੇ ਰੱਖੋ, ਤੇ ਬਾਅਦ ਦੇ ਵਿੱਚ ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਰਿਪੋਰਟ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਇਸ ਟਾਈਮ ਲਾਈਵ ਚੱਲ ਰਿਹਾ, ਮੈਂ ਉਸ ਤੇ ਹੇਠਾਂ ਕਮੈਂਟ ਦੇ ਵਿੱਚ ਇਹ ਵੈਬਸਾਈਟ ਨੂੰ, ਗਵਰਨਮੈਂਟ ਦੀ ਇਸ ਵੈਬਸਾਈਟ ਨੂੰ ਪਾ ਰਿਹਾ ਆ, ਤਾਂ ਜੋ ਤੁਸੀਂ ਇੱਥੇ ਜਾ ਕੇ ਇਹ ਰਿਪੋਰਟ ਕਰ ਸਕਦੇ ਹੋ ਵੀ ਇੱਦਾਂ ਦੇ ਫਰਾਡ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਬਾਕੀ FTC ਦੇ ਵਿੱਚ ਡੂ ਨਾਟ ਕਾਲ ਵਾਲੀ ਆ, ਪਰ ਉਹ ਕਹਿੰਦੇ ਵੀ ਬਹੁਤੀ ਚੱਲਦੀ ਨਹੀਂ, ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਵੀ ਕੀਤਾ ਹੈ, ਬਟ ਸਟਿਲ ਜਿਹੜਾ ਆ ਉਹ ਨਹੀਂ ਹੁੰਦਾ। ਸੋ ਸਮਾਂ ਹੁਣ ਸਮਾਪਤ ਹੈ। ਹਰਜੋਤ ਸਿੰਘ ਜੀ, ਲੈਂਦੇ ਆ ਜੀ ਆਪਾਂ ਇਜਾਜ਼ਤ। ਸਰੋਤਿਓ, ਅਸੀਂ ਹੋਰ ਕਾਲ ਨਹੀਂ ਲੈ ਸਕਾਂਗੇ, ਫਿਰ ਆਪਾਂ ਕਿਸੇ ਦਿਨ ਹੋਰ ਇੱਕ ਸ਼ੋਅ ਕਰਾਂਗੇ, ਹੋਰ ਵੀ ਕਿਹੜੇ ਫਰਾਡ ਹੋ ਰਿਹਾ, ਤਾਂ ਕਿ ਆਪਣੀ ਕਮਿਊਨਿਟੀ ਨੂੰ ਪਤਾ ਲੱਗ ਸਕੇ। ਜਿੰਨੇ ਵੀ ਸਾਡੇ ਸਰੋਤੇ ਹਜ਼ਾਰਾਂ ਦੇ ਹਿਸਾਬ ਨਾਲ ਜੁੜੇ ਹੋਏ ਸੀ, ਜਰੂਰ ਆਪਣੇ ਦੋਸਤ ਮਿੱਤਰਾਂ ਸਾਰਿਆਂ ਨੂੰ ਕਾਲਾਂ ਕਰਕੇ ਦੱਸੋ ਵੀ ਭਾਈ ਬਚੋ, ਰਿਪੋਰਟ ਕਰੋ FTC ਕੋ, ਆਪਣੇ ਕਾਂਗਰਸਮੈਨ ਕੋਲ, ਤਾਂ ਕੋਈ ਨਾ ਕੋਈ ਜਿਹੜਾ ਐਕਸ਼ਨ ਹੋ ਸਕਦਾ ਜੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।